ਤੇ ਸੋਸ਼ਲ ਮੀਡੀਆ ਤੋਂ ਥੱਲੇ ਵੀ ਕਿਹਨੂੰ ਲਾਉਣਾ, ਉਹ ਵੀ ਜਿਹੜਾ ਹੈਗਾ ਉਹ ਜਿਹੜੀ ਗੇਮ ਹੈਗੀ ਉਹ ਵੀ ਆਪਣੇ ਹੱਥ ਵਿੱਚ ਬਹੁਤੀ ਨਹੀਂ ਹੁੰਦੀ। ਜੇ ਪਬਲਿਕ ਕਹੇ ਕਿ ਸੋਸ਼ਲ ਮੀਡੀਆ ਤੇ ਉੱਤੇ ਬੜੀ ਡੈਮੋਕ੍ਰੇਟਾਈਜ਼ ਤਰੀਕੇ ਦੇ ਨਾਲ ਸਾਰੀ ਗੱਲਬਾਤ ਹੁੰਦੀ ਆ, ਕਿਹੜੀ ਚੀਜ਼ ਵਾਇਰਲ ਹੋਣੀ ਆ, ਕਿਹੜੀ ਨਹੀਂ ਹੋਣੀ, ਉਹ ਆਰਗੈਨਿਕਲੀ ਮੈਟਰ ਕਰਦੀ ਆ। ਆਰਗੈਨਿਕਲੀ ਕਹਿਣ ਦਾ ਭਾਵ ਕਿ ਕੁਦਰਤੀ ਤੌਰ ਦੇ ਉੱਤੇ ਮੈਟਰ ਕਰਦੀ ਆ। ਤੇ ਉਹ ਗੱਲ ਮੈਨੂੰ ਲੱਗਦਾ ਕਿ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਈਏ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਜੇ ਕਾਫੀ ਜਿਹੜੇ ਐਕਟਰ ਹੁੰਦੇ ਆ ਉਹਦੇ ਵਿੱਚ ਮੈਟਰ ਕਰਦੇ ਆ, ਖਾਸ ਤੌਰ ਦੇ ਉੱਤੇ ਜਿਹੜੇ ਲੋਕ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਦੇ ਆ। ਉਹਦੇ ਵਿੱਚ ਉਹ ਨੇਸ਼ਨ ਸਟੇਟਸ ਵੀ ਹੋ ਸਕਦੀਆਂ, ਉਹਦੇ ਵਿੱਚ ਉਹ ਕੰਪਨੀਜ਼ ਵੀ ਹੋ ਸਕਦੀਆਂ, ਤੇ ਉਹਦੇ ਵਿੱਚ ਜਿਹੜੇ ਸੈਮਾਈ ਗਵਰਨਮੈਂਟ ਐਕਟਰ ਜਿਹੜੇ ਹੁੰਦੇ ਆ ਉਹ ਵੀ ਹੋ ਸਕਦੇ ਆ, ਤੇ ਉਹਦੇ ਵਿੱਚ ਪੈਸੇ ਵਾਲੇ ਲੋਕ ਵੀ ਹੋ ਸਕਦੇ, ਕਿਉਂਕਿ ਤੁਸੀਂ ਪੇ ਕਰਕੇ ਵੀ ਚੀਜ਼ਾਂ ਨੂੰ ਵਾਇਰਲ ਕਰ ਸਕਦੇ ਹੋ। ਸੋਸ਼ਲ ਮੀਡੀਆ ਸਕਰੋਲਿੰਗ ਕਰਨੀ, ਰੀਲਾਂ ਦੇਖਣੀਆਂ, ਇਹ ਤੁਹਾਡੀ ਕੋਗਨੀਟਿਵ ਐਬਿਲਿਟੀ ਨੂੰ ਬਹੁਤ ਇੰਪੈਕਟ ਕਰਦਾ। ਕੋਗਨੀਟਿਵ ਐਬਿਲਿਟੀ ਮੈਂ ਦੱਸਦਾ ਕੀ ਹੁੰਦੀ ਹੈ ਕਿ ਜਿੱਦਾਂ ਆਪਾਂ ਕੋਈ ਚੀਜ਼ ਨੂੰ ਪਲਾਨ ਕਰਕੇ ਸਟ੍ਰੈਟੇਜਿਕਲੀ ਸੋਚ ਕੇ ਉਹਦੇ ਪ੍ਰੋ ਕੌਨਸ ਨੂੰ ਚੀਜ਼ਾਂ ਨੂੰ ਲੈ ਕੇ ਹੈ ਨਾ ਉਹਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚੀਜ਼ਾਂ ਨੂੰ, ਉਹ ਜਦੋਂ ਆਪਾਂ ਬਾਰ-ਬਾਰ ਆਪਾਂ ਦੇਖਦੇ ਹਾਂ ਤੇ ਜਿਹੜਾ ਬ੍ਰੇਨ ਦਾ ਕਾਰਟੈਕਸ ਹੁੰਦਾ ਉਹਦੇ 'ਤੇ ਇੰਪੈਕਟ ਹੋਣ ਕਰਕੇ ਜਿਹੜੀ ਉਹ ਵਾਲੀ ਐਬਿਲਿਟੀ ਆ ਵੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ, ਵਿਚਾਰਨ ਦੀ, ਸਟ੍ਰੈਟੇਜਾਈਜ਼ ਕਰਨ ਦੀ ਜਿਹੜੀ ਸਮਰੱਥਾ ਹੁੰਦੀ ਆ, ਉਹ ਸਾਇੰਸ ਨੇ ਇਹ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀ ਇੱਕ ਜ਼ਿਆਦਾ ਯੂਜ਼ੇਜ ਨਾਲ ਘਟੀ ਆ। ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ TV USA ਦੇਖ ਰਹੇ ਸਾਡੇ ਸਾਰੇ ਅਤੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਟੈਕਨੋਲੋਜੀ ਦੀ ਦੁਨੀਆ ਵਿੱਚ ਕੀ ਚੱਲ ਰਿਹਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਮਲੇ 'ਚ, ਸਾਈਬਰ ਸਿਕਿਉਰਿਟੀ ਤੇ ਹੋਰ ਟੈਕਨੋਲੋਜੀ ਦੇ ਵੱਖ-ਵੱਖ ਪੱਖਾਂ ਨੂੰ ਆਪਾਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹਨਾਂ ਦੀ ਸਾਡੀ ਅੰਡਰਸਟੈਂਡ ਕਰਨ ਦੇ ਪਿੱਛੇ ਮਨਸ਼ਾ ਇਹ ਹੁੰਦੀ ਆ ਕਿ ਉਹਨਾਂ ਨੂੰ ਸਮਝੀਏ ਕਿ ਸਾਡੇ ਬਿਜ਼ਨਸਿਸ ਉੱਤੇ ਤੇ ਸਾਡੀ ਨਿੱਜੀ ਜ਼ਿੰਦਗੀ ਉੱਤੇ ਇਹਦਾ ਕੀ ਪ੍ਰਭਾਵ ਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀ ਪ੍ਰਭਾਵ ਪਾਉਣਗੇ। ਸੋ ਉਹਨਾਂ ਨੂੰ ਇਹ ਕੁਛ ਜਿਹੜੀਆਂ ਕੁੰਡੀਆਂ ਹੈਗੀਆਂ ਨੂੰ ਖੋਲ੍ਹਣ ਦੇ ਵਾਸਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਿੱਧ ਸਪਸ਼ਟ ਪੰਜਾਬੀ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਟੈਕਨੋਲੋਜੀ ਦੀ, ਤਾਂ ਕਿ ਜਿਹੜੀ ਗੱਲਬਾਤ ਆਪਣੇ ਲੋਕਾਂ ਤੱਕ ਪਹੁੰਚੇ ਤੇ ਜੋ ਫਿਊਚਰ ਵਿੱਚ ਟੈਕਨੋਲੋਜੀ ਦਾ ਆ ਰਿਹਾ ਉਹਦਾ ਉਹ ਵੱਧ ਤੋਂ ਵੱਧ ਲਾਹਾ ਲੈ ਸਕਣ। ਜੀ ਜੀ। ਸੋ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਆਪਾਂ ਕਰਨੀਆਂ ਆ ਹਰਵਿੰਦਰ, ਸ਼ੁਰੂਆਤ ਨਾ ਅੱਜ ਆਪਾਂ ਸੋਸ਼ਲ ਮੀਡੀਆ ਨੂੰ ਲੈ ਕੇ ਕਰਦੇ ਹਾਂ। ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਆ ਜਿਸ ਤੋਂ ਦੇਖ ਕੇ ਇੱਦਾਂ ਲੱਗਦਾ ਹੁੰਦਾ ਬੰਦੇ ਨੂੰ ਵੀ ਪਤਾ ਨਹੀਂ ਕਿੱਦਾਂ ਜਿਹੜਾ ਉਹ ਚੀਜ਼ ਚੱਲ ਰਹੀ ਆ। ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠਾਂ ਆ ਕੇ ਲੋਕ ਬਹੁਤ ਵਾਰੀ ਜਿਹੜੇ ਆ ਉਹ ਕਹਿ ਲਓ ਵੀ ਆਪਣੇ ਆਪ ਨੂੰ ਜ਼ਿਆਦਾ ਸਟ੍ਰੈਸ 'ਚ ਪਾ ਲੈਂਦੇ ਆ, ਜਾਂ ਇੱਦਾਂ ਸੋਚਦੇ ਆ ਵੀ ਦੂਜੇ ਬੰਦੇ ਦੀ ਬਾਹਲੀ ਚੜ੍ਹਾਈ ਆ, ਜਾਂ ਆਪਾਂ ਬਿਲਕੁਲ ਹੀ ਨਿਖਿੱਧ ਹੋ ਗਏ ਆ, ਜਾਂ ਉਹ ਬੜਾ ਕੁਛ ਜਿਹੜਾ ਇੱਦਾਂ ਦੀਆਂ ਵੱਖ-ਵੱਖ ਜਿਹੜੇ ਵਾਵਰੋਲੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਉਹ ਚੱਲਦੇ ਹੁੰਦੇ ਆ। ਸੋ ਕੀ ਆ ਅਸਲੀਅਤ ਇਸ ਸੋਸ਼ਲ ਮੀਡੀਆ ਦੀ? ਚਰਚਾ ਆਪਾਂ ਇੱਥੇ ਪਹਿਲਾਂ ਵੀ ਕਈ ਵਾਰੀ ਜਿਹੜੀ ਉਹ ਕੀਤੀ ਹੋਈ ਆ। ਸੋ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਵੀ ਆ, ਪਰ ਫਿਰ ਵੀ ਅੱਜ ਆਪਾਂ ਥੋੜ੍ਹੀ ਜਿਹੀ ਚਰਚਾ ਇਸ ਉੱਤੇ ਕਰਦੇ ਹਾਂ ਵੀ ਭਾਈ ਇਹਨੂੰ ਆਪਣੇ ਆਪ ਉੱਤੇ ਬੜਾ ਹਾਵੀ ਨਾ ਹੋਣ ਦਿਆ ਕਰੋ। ਹਾਂਜੀ। ਸੋ ਆਪਾਂ ਜਿੱਦਾਂ ਤੁਸੀਂ ਕਿਹਾ ਪਹਿਲਾਂ ਵੀ ਕਾਫ਼ੀ ਵਾਰ ਇੱਥੇ ਡਿਸਕਸ਼ਨ ਕੀਤੀ ਆ, ਆਪਣੇ ਸਰੋਤਿਆਂ ਤੇ ਵਿਊਅਰਸ ਦੇ ਲਈ ਦੱਸਦੀ ਜਾਏ ਕਿ ਤੁਸੀਂ ਸਰਚ ਕਰ ਸਕਦੇ ਹੋ ਸੋਸ਼ਲ ਮੀਡੀਆ ਦੀ ਐਡਿਕਸ਼ਨ ਉੱਤੇ ਆਪਾਂ ਕੀਤੀ ਆ। ਸੋਸ਼ਲ ਮੀਡੀਆ ਨੂੰ ਨੈਰੇਟਿਵ ਬਿਲਡਿੰਗ ਦੀ ਐਕਸਰਸਾਈਜ਼ ਦੇ ਤੌਰ ਦੇ ਉੱਤੇ ਅਸੀਂ ਇਹਦੇ ਉੱਤੇ ਡਿਸਕਸ਼ਨ ਕਰ ਹਟੇ ਹਾਂ। ਸੋਸ਼ਲ ਮੀਡੀਆ ਤੇ ਟੈਕਨੋਲੋਜੀ ਦੇ ਪ੍ਰਭਾਵ ਦੇ ਉੱਤੇ ਦੀ ਮੈਂਟਲ ਹੈਲਥ ਦੇ ਉੱਤੇ ਆਪਾਂ ਡੈਡੀਕੇਟਿਡ ਸ਼ੋਅ ਕਰ ਚੁੱਕੇ ਹਾਂ। ਪਰ ਇਹ ਜਿਹੜੀ ਗੱਲਾਂ ਰਾਜਗਰ ਨੇ ਜਿੱਦਾਂ ਇਹ ਹੁੰਦੀਆਂ ਨੇ ਵੀ ਬਾਰ-ਬਾਰ ਕਰਨ ਦੀ ਆਪਾਂ ਨੂੰ ਲੋੜ ਆ, ਤੇ ਕੁਛ ਨਵੀਆਂ ਚੀਜ਼ਾਂ ਵੀ ਆਪਾਂ ਦੇ ਸਾਹਮਣੇ ਆ ਜਾਂਦੀਆਂ, ਤੇ ਨੈਰੇਟਿਵ ਬਿਲਡਿੰਗ ਦੀ ਜਿਹੜੀ ਮੈਨੂੰ ਲੱਗਦਾ ਜਿਹੜੀ ਐਕਸਰਸਾਈਜ਼ ਆ ਉਹਦੇ ਉੱਤੇ ਅੱਜ ਕੱਲ੍ਹ ਇਹਦਾ ਬਹੁਤ ਜ਼ਿਆਦਾ ਜ਼ੋਰ ਆ। ਉਹ ਅੱਜ ਦੇ ਸਮੇਂ 'ਚ ਗੱਲ ਕਰਨੀ ਕਿਉਂ ਜ਼ਰੂਰੀ ਆ? ਉਹ ਇਹ ਆ ਕਿ ਇਹ ਵੈਸੇ ਨਵਾਂ ਆਈਡੀਆ ਨਹੀਂ ਹੈਗਾ। ਕੈਂਬਰਿਜ ਐਨਾਲਿਟਿਕਾ 2015-16 ਦੇ ਵਿੱਚ ਪਿੱਛੇ ਦਿਨ ਥੋੜ੍ਹੇ ਦਿਨ ਪਹਿਲਾਂ ਹੀ ਫੇਸਬੁੱਕ ਦੇ ਸਾਡੇ ਸਰੋਤੇ ਤੇ ਵਿਊਅਰਸ ਉਹਨਾਂ ਦੀ ਜਾਣਕਾਰੀ ਦੀ ਦੱਸਦੀ ਹੈ ਕਿ ਫੇਸਬੁੱਕ ਦੇ ਖਿਲਾਫ ਬੜਾ ਵੱਡਾ ਲਾਅ ਸੂਟ ਹੋਇਆ ਸੀ, ਤੇ ਉਹਦੇ ਪਿੱਛੇ ਜਿਹੇ ਹੀ ਉਹਨਾਂ 30-30 35-35 ਡਾਲਰ ਜਿਹੜੇ ਆ ਉਹ ਸਾਰੇ ਲੋਕਾਂ ਨੂੰ ਉਹਨਾਂ ਦਿੱਤੇ ਆ, ਅੱਛਾ ਜਿਨ੍ਹਾਂ ਨੇ ਆਪਟ ਕੀਤਾ ਸੀ, ਕਿਉਂਕਿ ਉਹਨਾਂ ਦਾ ਡੇਟਾ ਜਿਹੜਾ ਉਹ ਸ਼ੇਅਰ ਕੀਤਾ ਗਿਆ ਸੀ। ਅੱਛਾ, ਉਹ ਸੋ ਜੇ ਕੋਈ ਟੈਂਡਰ ਆਇਆ ਹੋਵੇ ਤਾਂ ਕਿਸੇ ਨੂੰ ਪਤਾ ਲੱਗੂਗਾ ਵੀ ਮੈਂ ਉਹਦੇ ਵਿੱਚ ਸੀਗਾ ਜਾਂ ਨਹੀਂ? ਉਹ ਜੇ ਕਿੱਥੋਂ ਉਹਨਾਂ ਪਤਾ ਲੱਗਣਾ ਜੇ ਉਹਨਾਂ ਆਪਟ ਕੀਤਾ ਹੋਇਆ ਪਹਿਲੇ ਜੇ ਟਾਈਮ ਦੇ ਆਪਟ ਕੀਤਾ ਹੋਇਆ ਉੱਤੇ? ਤਾਂ? ਮੈਂ ਨਿੱਜੀ ਤੌਰ ਠੀਕ। ਤੇ ਕੀਤਾ ਸੀ, ਮੈਨੂੰ 30-35 ਡਾਲਰ ਦਾ ਚੈੱਕ ਆਇਆ, ਤੇ ਇਹ ਤਾਂ ਇਸੇ ਬੱਲੇ ਤਰ੍ਹਾਂ ਬੱਲੇ ਹੁਣ ਕਰਾਤੀ ਐਮਾਜ਼ੋਨ ਆ। ਦਾ ਵੀ
ਤਾਂ ਮੈਂ ਨਾ ਉਹ ਗੱਲ ਕਰਦਾ ਨਾ। ਸੋ ਠੀਕ ਹੈ। ਗੱਲ ਇਹ ਆ ਵੀ ਉਹ ਰੈਲੇਵੈਂਟ ਗੱਲ ਰਾਜਕਰਨ ਏਦਾਂ ਕਿ ਸਾਨੂੰ ਇਹ ਪਤਾ ਵੀ ਸੋਸ਼ਲ ਮੀਡੀਆ ਉੱਤੇ ਜਿਹੜੇ ਹੀਰੋ ਬਣਨ ਦਾ ਇੱਕ ਵੱਡਾ ਤੇ ਬਣਾਉਣ ਦਾ, ਹੈ ਨਾ, ਨੈਰੇਟਿਵ ਬਿਲਡਿੰਗ ਸ਼ੋਅ ਦੇ ਕਰਨ ਦਾ, ਹਾਂ, ਪ੍ਰੋਜੈਕਟ ਕਰਨ ਦਾ। ਪ੍ਰੋਜੈਕਟ ਕਰਨ ਦਾ, ਉਹ ਇੱਕ ਹੂੰ, ਵੱਡਾ ਉਹ ਇੱਕ ਬਿਜ਼ਨਸ ਆ ਆਪਣੇ ਆਪ ਦੇ ਵਿੱਚ, ਹੂੰ, ਮੇਜਰ ਹੂੰ, ਹੂੰ, ਬਿਜ਼ਨਸ ਆ। ਹੁਣ ਸਾਨੂੰ ਇਹ ਪਤਾ ਵੀ ਪੰਜਾਬ ਦੀ ਜਿਹੜੀ ਗਵਰਨਮੈਂਟ ਆ, ਉਹ ਸੋਸ਼ਲ ਮੀਡੀਆ ਦੇ ਬੇਸ ਤੇ ਬਣੀ ਆ, ਹੋਰ ਵੀ ਕਈ ਲੀਡਰ ਆ ਜਿਹੜੇ ਸੋਸ਼ਲ ਮੀਡੀਆ ਤੋਂ ਉਭਾਰੇ ਗਏ, ਹੈ ਨਾ? ਤੇ ਸੋਸ਼ਲ ਮੀਡੀਆ ਤੋਂ ਥੱਲੇ ਵੀ ਕਿਹਨੂੰ ਲਾਉਣਾ, ਉਹ ਵੀ ਜਿਹੜਾ ਹੈਗਾ ਉਹ ਜਿਹੜੀ ਗੇਮ ਹੈਗੀ ਆ, ਉਹ ਵੀ ਆਪਣੇ ਹੱਥ ਵਿੱਚ ਬਹੁਤੀ ਨਹੀਂ ਹੁੰਦੀ। ਜੇ ਪਬਲਿਕ ਕਹੇ ਕਿ ਸੋਸ਼ਲ ਮੀਡੀਆ ਤੇ ਉੱਤੇ ਬੜੀ ਡੈਮੋਕ੍ਰੇਟਾਈਜ਼ ਤਰੀਕੇ ਦੇ ਨਾਲ ਸਾਰੀ ਗੱਲਬਾਤ ਹੁੰਦੀ ਆ, ਕਿਹੜੀ ਚੀਜ਼ ਵਾਇਰਲ ਹੋਣੀ ਆ, ਕਿਹੜੀ ਨਹੀਂ ਹੋਣੀ, ਉਹ ਆਰਗੈਨਿਕਲੀ ਮੈਟਰ ਕਰਦੀ ਆ। ਆਰਗੈਨਿਕਲੀ ਕਹਿਣ ਦਾ ਭਾਵ ਕਿ ਕੁਦਰਤੀ ਤੌਰ ਦੇ ਉੱਤੇ ਮੈਟਰ ਕਰਦੀ ਆ। ਤੇ ਉਹ ਗੱਲ ਮੈਨੂੰ ਲੱਗਦਾ ਕਿ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਈਏ ਕਿ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਜੇ ਕਾਫ਼ੀ ਜਿਹੜੇ ਐਕਟਰ ਹੁੰਦੇ ਆ, ਉਹਦੇ ਵਿੱਚ ਮੈਟਰ ਕਰਦੇ ਆ। ਖ਼ਾਸ ਤੌਰ ਦੇ ਉੱਤੇ ਜਿਹੜੇ ਲੋਕ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਦੇ ਆ, ਉਹਦੇ ਵਿੱਚ ਉਹ ਨੇਸ਼ਨ ਸਟੇਟਸ ਵੀ ਹੋ ਸਕਦੀਆਂ, ਉਹਦੇ ਵਿੱਚ ਉਹ ਕੰਪਨੀਜ਼ ਵੀ ਹੋ ਸਕਦੀਆਂ, ਤੇ ਉਹਦੇ ਵਿੱਚ ਜਿਹੜੇ ਸੈਮਾਈ ਗਵਰਨਮੈਂਟ ਐਕਟਰ ਜਿਹੜੇ ਹੁੰਦੇ ਆ, ਉਹ ਵੀ ਹੋ ਸਕਦੇ ਆ, ਤੇ ਉਹਦੇ ਵਿੱਚ ਪੈਸੇ ਵਾਲੇ ਲੋਕ ਵੀ ਹੋ ਸਕਦੇ, ਕਿਉਂਕਿ ਤੁਸੀਂ ਪੇ ਕਰਕੇ ਵੀ ਚੀਜ਼ਾਂ ਨੂੰ ਵਾਇਰਲ ਕਰ ਸਕਦੇ ਹੋ। ਹੂੰ, ਹੂੰ, ਸੋ ਹੂੰ, ਸੋਸ਼ਲ ਮੀਡੀਆ ਦਾ 2 ਕੁ ਚੀਜ਼ਾਂ ਜਿਹੜੀਆਂ ਆਪਾਂ ਅੱਜ ਦੇ ਟਾਕ ਸ਼ੋਅ ਦੇ ਵਿੱਚ ਹੈ ਨਾ ਆਪਾਂ ਪਲਾਨ ਕਰਦੇ ਸੀ ਸ਼ੇਅਰ ਕਰਨ ਦਾ। ਇੱਕ ਤਾਂ ਆਪਾਂ ਨੈਰੇਟਿਵ ਬਿਲਡਿੰਗ ਦੇ ਉੱਤੇ ਗੱਲ ਕਰੀਏ ਤੇ ਸਿੱਧੇ ਤੌਰ ਦੇ ਉੱਤੇ ਇਹ ਕਹੀਏ ਵੀ ਜੋ ਤੁਸੀਂ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹੁੰਦੇ ਹੋ, ਜ਼ਰੂਰੀ ਨਹੀਂ ਕਿ ਉਹ ਰਿਐਲਿਟੀ ਹੋਵੇ। ਸੋ ਆਪਣੇ ਜਿਹੜੇ ਫੈਕਟਸ ਆ ਉਹ ਡਬਲ ਚੈੱਕ ਕਰ ਲਿਆ ਕਰੋ। ਅੱਜ-ਕੱਲ੍ਹ ਵੈਸੇ ਵੀ ਥੋੜਾ ਏਆਈ ਦਾ ਜ਼ਮਾਨਾ ਵਾ, ਏਆਈ ਦੇ ਯੁੱਗ ਬਹੁਤ ਤਗੜਾ। ਜੀ, ਹੈ ਨਾ? ਹੂੰ, ਮੈਂ ਦੇਖ ਰਿਹਾ ਸੀ ਕੁਛ ਵੀਡੀਓਜ਼ ਬੰਦਿਆਂ ਦੀ ਏਦਾਂ ਦੀ ਬਣਾਈਆਂ ਹੋਈਆਂ ਜਿਹੜੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਕਹਿ ਹੀ ਨਹੀਂ ਸਕਦੇ। ਦੇਖ ਕੇ ਸਿਰਫ਼ ਉਹਨੂੰ ਵੀਡੀਓ ਨੂੰ ਦੇਖ ਕੇ ਵੀ ਇਹ ਝੂਠ ਹੋਊਗਾ। ਹੂੰ, ਸੋ ਹੂੰ, ਹੂੰ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟਾਈਮ ਦੇ ਉੱਤੇ ਕਿੰਨੀਆਂ ਰਿਸਰਚ ਆਪਾਂ ਦੇ ਟਾਈਮ ਦੇ ਉੱਤੇ ਬਾਹਰ ਆ ਰਹੀਆਂ ਦਿਨੋ-ਦਿਨ। ਈਵਨ ਕੱਲ੍ਹ ਦੀ ਗੱਲ ਹੀ ਆ, ਪਰਸੋਂ ਦੀ ਆ, ਵੀਕਐਂਡ ਦੀ ਗੱਲ ਆ, ਜਿਹਦੇ ਵਿੱਚ ਨੋਬਲ ਪ੍ਰਾਈਜ਼ ਵਿਨਰਸ ਆ, ਉਹਨਾਂ ਵੀ ਇੱਕ ਵੱਡੀ ਚਿੰਤਾ ਜ਼ਾਹਰ ਕੀਤੀ ਹੈ ਕਿ ਜੋ ਕੁਛ ਸੋਸ਼ਲ ਮੀਡੀਆ ਉੱਤੇ ਵੀਆ ਏਆਈ ਆ ਰਿਹਾ ਵਾ, ਉਹਦੇ ਉੱਤੇ ਆਪਾਂ ਨੂੰ ਕੁਛ ਨਾ ਕੁਛ ਕਰਨ ਦੀ ਲੋੜ ਆ, ਨਹੀਂ ਤੇ ਆਪਾਂ ਸਹੀ ਪਾਸੇ ਨੂੰ ਨਹੀਂ ਜਾ ਰਹੇ। ਹੂੰ, 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 ਸੋ ਹੂੰ, ਆਪਾਂ ਚਲੋ ਏਆਈ ਤੇ ਜ਼ਮਾਨੇ ਤੋਂ ਪਹਿਲਾਂ ਦੀ ਵੀ ਆਪਾਂ ਗੱਲ ਕਰ ਲਈ ਤੇ ਨੈਰੇਟਿਵ ਬਿਲਡਿੰਗ ਵਿੱਚ ਇੱਕ ਹੋਰ ਵੱਡੀ ਐਕਸਰਸਾਈਜ਼ ਹੁੰਦੀ ਆ ਕਿ ਜੇ ਕਿਸੇ ਦੇ ਕਿੰਨੇ ਵਿਊ ਹੋਏ ਆ, ਉਹਦੇ ਉੱਤੇ ਉਹਨਾਂ ਨੂੰ ਕਿੰਨਾ ਸ਼ੇਅਰ ਹੋਇਆ, ਉਹਨਾਂ ਨੂੰ ਕਿੰਨਾ ਕਮੈਂਟ ਹੋਇਆ, ਇਹਦਾ ਮਤਲਬ ਉਹ ਜਿਹੜੀ ਚੀਜ਼ ਆ ਉਹਨੂੰ ਵਾਇਰਲ ਹੋ ਗਈ। ਇਹਦੀ ਡੈਫੀਨੇਸ਼ਨ ਮੋਟੇ ਤੌਰ ਦੇ ਉੱਤੇ ਇਹ ਕਹਿੰਦੇ ਆ ਨਾ। ਸੋ ਹੁਣ ਉਹ ਵਾਇਰਲ ਕਿੱਦਾਂ ਹੋਈ, ਉਹ ਜ਼ਰੂਰੀ ਨਹੀਂ ਕਿ ਉਹ ਆਰਗੈਨਿਕ ਹੋਏ। ਸੋ ਅੱਜ-ਕੱਲ੍ਹ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇੱਕ ਵੱਡਾ ਬਿਜ਼ਨਸ ਆ ਕਿ ਕੁਛ ਜਿਹੜੇ ਅਕਾਊਂਟਸ ਆ ਬਣਾ ਲਏ ਜਾਂਦੇ ਆ। ਅਕਾਊਂਟਸ ਦੇ ਨਾਲ ਇਹ ਹੈ ਕਿ ਉਹ ਜਿਹੜਾ ਕੰਟੈਂਟ ਆ ਉਹਨੂੰ ਸ਼ੇਅਰ ਕੀਤਾ ਜਾਂਦਾ ਵੱਧ ਤੋਂ ਵੱਧ, ਉਹ ਕੰਟੈਂਟ ਦੇ ਥੱਲੇ ਕਮੈਂਟ ਕੀਤੇ ਜਾਂਦੇ। ਤੁਸੀਂ ਦੇਖੋ ਕਿ ਇਹ ਇੱਕ ਨਾ ਖਾਸ ਤੌਰ ਦੇ ਉੱਤੇ ਅਮਰੀਕਾ ਵਿੱਚ ਜੇ ਕੈਨੇਡਾ ਵਿੱਚ ਜਿਹੜੇ ਲੀਡਰਸ ਆ ਉਹਨਾਂ ਵਿੱਚ ਐਡੀ ਵੱਡੀ ਚੀਜ਼ ਨਹੀਂ ਹੈ, ਇੱਥੇ ਨਹੀਂ ਹੁੰਦਾ ਏਦਾਂ। ਇੱਥੇ ਤੇ ਖਾਸ ਤੌਰ ਤੇ ਕਈ ਬੋਟਸ ਜਿਹੜੇ ਹੁੰਦੇ ਆ ਜਾਅਲੀ ਆਈਡੀ ਬਣਾ ਕੇ ਜਾਂ ਡੁਪਲੀਕੇਟ ਆਈਡੀ ਬਣਾ ਕੇ ਉਹ ਕਮੈਂਟਸ ਵਗੈਰਾ ਕਰ ਦਿੰਦੇ ਆ, ਹੈ ਨਾ? ਉਸ ਤਰ੍ਹਾਂ ਦੀ ਨੈਰੇਟਿਵ ਬਿਲਡਿੰਗ ਜਿਹੜੀ ਆ ਉਹ ਕਰਦੇ ਆ। ਪਰ ਇਹ ਆ ਵੀ ਜਿਹੜਾ ਡੈਡੀਕੇਟਿਡ ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ ਆ ਉਹ ਇਨਆਰਗੈਨਿਕ ਤਰੀਕੇ ਦੇ ਨਾਲ ਆਪਣਾ ਕੰਟੈਂਟ ਉਹਨੂੰ ਪੋਪੂਲਰ ਕਰਨ, ਏਦਾਂ ਦੇ ਕੇਸਿਸ ਆਪਾਂ ਪੋਪੂਲਰਲੀ ਜਾਂ ਆਮ ਨਹੀਂ ਸੁਣੇ। ਜਦ ਕਿ ਇੰਡੀਆ ਜਾਂ ਪੰਜਾਬ ਦੇ ਵਿੱਚ ਇਹ ਚੀਜ਼ ਜਿਹੜੀ ਉਹ ਕਾਫ਼ੀ ਕਾਮਨ ਆਪਾਂ ਨੂੰ ਦੇਖ ਹੂੰ, ਸਕਦੇ ਹਾਂ। ਹੂੰ। ਮਿਸਾਲ ਦੇ ਤੌਰ ਦੇ ਉੱਤੇ ਮੈਂ ਰਾਜਕਰਨ ਦੇਖਦਾ ਸੀ ਕਿ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਹੋਰ ਤੇ ਚਲੋ ਛੋਟੇ ਮਿਨਿਸਟਰ ਤਾਂ ਇੱਕ ਪਾਸੇ ਚਲੇ ਗਏ, ਜਿਹੜੇ ਚੀਫ ਮਿਨਿਸਟਰ ਆ ਅਨਫੋਰਚੂਨੇਟਲੀ ਉਹ ਵੀ ਏਦਾਂ ਦੀ ਜਿਹੜੀ ਟੈਕਨੀਕਸ ਆ ਉਹ ਡਿਪਲੋਏ ਕਰਦੇ ਆ, ਜਿਹਦੇ ਡਿਪਲੋਏ ਨਾਲ ਕਰ ਦੇਗੇ ਹੁਣ ਮਾਹਰ ਨੇ। ਜਦੋਂ ਜਦੋਂ ਆਪਾਂ ਅਕਸਰ ਆਈਟੀ ਸੈੱਲ ਕਹਿ ਦਿੰਦੇ ਆ ਵੀ ਉਹਨਾਂ ਦੇ ਬਣੇ ਆ, ਟੀਮਾਂ ਬਣੀਆਂ ਆ, ਸੋ ਉੱਥੋਂ ਤਾਂ ਫਿਰ ਇਹੀ ਪਤਾ ਲੱਗਦਾ ਹੈ ਨਾ। ਹਾਂਜੀ, ਸੋ ਚਲੋ ਆਪਾਂ ਤੇ ਸਪੈਸੀਫਿਕਲੀ ਚੀਫ ਮਿਨਿਸਟਰ ਦਾ ਤਾਂ ਨਾਂ ਲਿਆ ਕਿਉਂਕਿ ਪੰਜਾਬੀਆਂ ਦੇ ਨਾਲ ਉਹ ਰੈਲੇਵੈਂਟ ਆ, ਹੋਰ ਵੀ ਬਹੁਤ ਜਿਹੜੇ ਮਿਨਿਸਟਰ ਉਸ ਪਾਸੇ ਨੂੰ ਹਾਂ, ਹੋਣਗੇ। ਛੋਟੇ ਤੋਂ ਵੱਡੇ ਹਰ ਕੋਈ। ਛੋਟੇ ਤੋਂ ਜੀ। ਵੱਡੇ ਲੈ ਕੇ ਹਰ ਪਾਸੇ, ਹੈ ਨਾ? ਪਰ ਕਿਉਂਕਿ ਚੀਫ ਮਿਨਿਸਟਰ ਜਿਹੜਾ ਲਾਈਮਲਾਈਟ ਦੇ ਵਿੱਚ ਆਉਂਦਾ ਤੇ ਇੱਕ ਵੱਡਾ ਅਹੁਦਾ ਵੀ ਹੁੰਦਾ। ਸੋ ਉਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਦੇਖੀਏ ਤੇ ਉਹਨਾਂ ਨੂੰ ਕੰਟੈਂਟ ਮੈਨੂੰ ਇਹ ਆ ਵੀ ਜਿਹੜਾ ਆਪਾਂ ਸ਼ਾਇਦ ਥੋੜਾ ਆਫਲਾਈਨ ਵੀ ਚੀਜ਼ਾਂ ਨੂੰ ਦੇਖਦੇ ਸੀ, ਆਪਾਂ ਉਹ ਵੀ ਆਪਣੇ ਸਰੋਤੇ ਤੇ ਵਿਊਅਰਸ ਨੂੰ ਦੱਸਦੇ ਜਾਈਏ। ਕਿਉਂਕਿ ਮੈਂ ਖੁਦ ਵੀ ਜਦੋਂ ਇਸ ਮਾਮਲੇ ਉੱਤੇ ਆਪਾਂ ਟਾਕ ਸ਼ੋਅ ਦੇ ਉੱਤੇ ਗੱਲ ਕਰਨੀ ਸੀ ਤੇ ਮੈਂ ਛੋਟੇ-ਵੱਡੇ ਜਿਹੜੇ ਲੀਡਰਸ ਆ ਉਹਨਾਂ ਦੀ ਰਿਸਰਚ ਕਰਦਾ ਸੀ ਠੀਕ ਤੇ ਹੈ। ਉਹਦੇ ਵਿੱਚ ਆਫ ਕੋਰਸ ਜਿੱਦਾਂ ਮੈਂ ਕਿਹਾ ਵੀ ਪਹਿਲਾ ਨਾਂ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਆ ਜਿਹੜੇ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਆ ਮੁੱਖ ਚੜ੍ਹਦੇ ਪੰਜਾਬ ਮੰਤਰੀ ਦੇ। ਨੇ। ਹੂੰ, ਹੂੰ। ਤੇ ਉਹਦੇ ਵਿੱਚ ਮੈਂ ਦੇਖਦਾ ਸੀ ਕਿ ਕਾਫ਼ੀ ਜ਼ਿਆਦਾ ਹੁਣ ਇਹ ਨਹੀਂ ਮੈਨੂੰ ਪਤਾ ਕਿ ਚੀਫ ਮਿਨਿਸਟਰ ਹੋਣਾ ਨੂੰ ਆਪ ਪਤਾ ਹੋਊਗਾ ਕਿ ਨਹੀਂ ਕਿਉਂਕਿ ਜਿੰਨੀਆਂ ਹਰ ਰੋਜ਼ ਪੋਸਟਸ ਉਹਨਾਂ ਤੇ ਆਉਂਦੀਆਂ, ਟਰੰਪ ਵਾਂਗੂ ਆਪ ਤੇ ਉਹ ਟਵਿੱਟਰ ਚਲਾਉਂਦੇ ਨਹੀਂ ਹੋਣੇ। ਸੋ ਜਿੰਨੀਆਂ ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਪੋਸਟਾਂ ਆਉਂਦੇ ਆਫ ਕੋਰਸ ਉਹਨਾਂ ਦੀ ਡੈਡੀਕੇਟਿਡ ਟੀਮ ਹੁੰਦੀ ਆ।
ਸੋ ਉਹਨਾਂ ਦਾ ਇੱਕ ਪ੍ਰਭਾਵ ਜਿਹੜਾ ਬਣਾਉਣ ਦੀ ਕੋਸ਼ਿਸ਼ ਹੁੰਦੀ ਆ। ਸੋ ਉਹਦੇ ਉੱਤੇ ਜਿਹੜੀਆਂ ਕਾਫ਼ੀ ਆਈਡੀਜ਼ ਹੈਗੀਆਂ ਸੀ, ਉਹ ਇੱਕੋ ਦਿਨ ਬਣੀਆਂ ਸੀ, ਹੈ ਨਾ। ਜਿਹੜੇ ਲੇਟੈਸਟ ਹੜ੍ਹਾਂ ਤੋਂ ਬਾਅਦ, ਕਿਉਂਕਿ ਇੱਕ ਐਂਟੀ ਇਨਕੰਬੈਂਸੀ ਨੈਚੁਰਲੀ ਫੈਕਟਰ ਬਣ ਜਾਂਦਾ ਜਦੋਂ ਸਰਕਾਰ ਦੀ ਪਰਫਾਰਮੈਂਸ ਤਰੀਕੇ ਦੇ ਨਾਲ ਨਹੀਂ ਹੁੰਦੀ, ਤੇ ਉਸ ਐਂਟੀ ਇਨਕੰਬੈਂਸੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਊਂਟਰ ਕਰਨ ਦੇ ਲਈ ਜਿਹੜੇ ਡੁਪਲੀਕੇਟ ਆਈਡੀਜ਼ ਜਿਹੜੀਆਂ ਬਣਾਈਆਂ ਗਈਆਂ। ਸੋ ਉਸ ਆਈਡੀਜ਼ ਦੇ ਵਿੱਚ ਮੈਂ ਰਾਜਕਨ ਤਕਰੀਬਨ ਜਿੰਨੀ ਕਿ ਹਿਊਮਨਲੀ ਪੋਸੀਬਲ ਹੈ, ਜਿੰਨਾ ਕਿ ਗਿਵਨ ਟਾਈਮ ਹੈਗਾ ਸੀ ਐਨਾਲਿਸਿਸ ਕਰਕੇ, ਤਕਰੀਬਨ ਮੈਂ 25 ਦੇ ਕਰੀਬ, 25 ਤੋਂ ਲੈ ਕੇ ਸ਼ਾਇਦ 26-27 ਦੇ ਕਰੀਬ ਮੈਂ ਆਈਡੀਜ਼ ਦੇਖੀਆਂ, ਜਿਹੜੀਆਂ ਕਿ ਇੱਕੋ ਦਿਨ ਹੀ ਬਣੀਆਂ ਸੀ, ਹੈ ਨਾ। ਅੱਛਾ, 23 ਅੱਛਾ। ਹਾਂ ਅ, 23 ਆਪਾਂ ਆਪਣੇ ਸਰੋਤਿਆਂ ਨੂੰ ਇੱਕ ਅੱਧੀ ਪੋਸਟ ਉਹਨਾਂ ਦੀ ਦਿਖਾ ਹੀ ਦਿੰਦੇ ਆ, ਫਿਰ ਪਤਾ ਲੱਗ ਜਾਊਗਾ ਵੀ ਕਿੱਦਾਂ ਦਾ ਜਿਹੜਾ ਤੁਸੀਂ ਆਮ ਹੀ ਉਹ ਦੇਖ ਸਕਦੇ ਹੋ, ਕੋਈ ਵੀ ਪੋਸਟ ਉਹਨਾਂ ਦੀ ਹੂੰ, ਜੇ ਤੁਸੀਂ ਸਿਲੈਕਟ ਕਰ ਲਓ, ਤੇ ਹੂੰ। ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਆਈ ਥਿੰਕ ਹਾਂ, ਮੈਂ 23 ਇੱਕ ਮਾਰਚ ਸਿਲੈਕਟ ਤੇ ਜਾਂ ਕੀਤੀ ਆ 27 ਤੇ ਮਾਰਚ। ਆਪਾਂ ਸਕਰੀਨ ਤੇ ਨਾਲ ਸ਼ੇਅਰ ਕਰ ਦਿੰਨੇ ਆ ਹਰਵਿੰਦਰ। ਹਾਂਜੀ, ਤੇ ਫਿਰ ਇਹ ਆ ਵੀ ਉਹਨੇ ਨਾ ਜਿਹੜਾ ਉਹ ਪਤਾ ਰਹੇਗਾ ਵੀ ਕਿਹੜੀ ਜਿਹੜੀ ਅਸੀਂ ਗੱਲ ਕਹਿਣ ਦੀ ਜਿਹੜੀ ਇੱਥੇ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਸੋ ਜਿੱਦਾਂ ਇਹ ਭਗਵੰਤ ਮਾਨ ਹੋਣਾ ਦੀ ਇਹ ਪੋਸਟ ਆ, ਕੁਛ ਘੰਟੇ ਪਹਿਲਾਂ ਦੀ ਆ, ਸਿਹਤ ਵਿਭਾਗ ਨੂੰ ਲੈ ਕੇ ਆ। ਸੋ ਜਿਹੜੇ ਬਹੁਤ ਚੰਗਾ ਕੰਮ ਚੱਲ ਰਿਹਾ ਜਿੱਦਾਂ ਇਹ ਆ, ਸੋ ਜੇ ਆਪਾਂ ਇਹਨਾਂ ਨੂੰ ਦਿਖਾਉਣਾ ਹੋਵੇ ਤਾਂ ਲੋਕਡ ਨੇ। ਅਬਾਊਟ 'ਚ ਜਾਓ ਤਾਂ ਸਾਰਾ ਹੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਸ਼ੇਅਰ ਕੀਤਾ ਹੈਗਾ ਆ। ਮੈਂ ਉਹੀ ਲਾਈਕ ਜਿਹੜੇ ਉਹ ਕੀਤੇ ਆ, ਹੋਰ ਕੋਈ ਪੋਸਟ ਉਹਨਾਂ ਦੁਆਰਾ ਹੈ ਨਹੀਂ ਆ। ਇੱਦਾਂ ਹੀ ਤੁਸੀਂ ਅੱਗੇ ਚਲੇ ਜਾਓ, ਉਹ ਵੀ ਲੋਕਡ ਆ, ਹੋਰ ਕੁਛ ਨਹੀਂ। ਆਮ ਆਦਮੀ ਪਾਰਟੀ ਤਾਂ ਉਹਨਾਂ ਨੇ ਛੱਡਿਆ ਹੀ ਕੱਖ ਨਹੀਂ ਆ, ਹੈ ਨਾ। ਵੀ ਸੋ ਇਸ ਤਰੀਕੇ ਨਾਲ ਇਹ ਨਾ ਸੋਚੋ ਵੀ ਇਕੱਲਾ ਆਮ ਆਦਮੀ ਪਾਰਟੀ ਵਾਲੇ ਇੱਦਾਂ ਹੀ ਕਰਦੇ ਆ। ਸਾਰੀਆਂ ਅੱਜ ਕੱਲ੍ਹ ਪਾਰਟੀਆਂ ਵਾਲੇ ਜਿਹੜੇ ਉਹ ਕਰ ਰਹੇ ਆ। ਆਪਾਂ ਮੁੱਖ ਮੰਤਰੀ ਦੀ ਤੁਹਾਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਕਰ ਰਹੇ ਹਾਂ ਵੀ ਉੱਥੋਂ ਇਹ ਪਤਾ ਲੱਗਦਾ ਵੀ ਇਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਇਹ ਜਿਹੜਾ ਕੰਮ ਜਿਹੜਾ ਉਹ ਚੱਲ ਰਿਹਾ ਹੈ। ਸੋ ਲੋਕਡ ਪ੍ਰੋਫਾਈਲਾਂ, ਕੋਈ ਪੋਸਟ ਨਹੀਂ, ਕੋਈ ਕੁਛ ਨਹੀਂ। ਸੋ ਹਾਂ, ਇਹ ਏਆਈ ਦੀ ਇਹ ਪਿਕਚਰ ਆ ਜੋਬਨਪ੍ਰੀਤ, ਇਹ ਏਆਈ ਹਾਂ, ਏਆਈ ਫੋਟੋ ਤੋਂ ਹੀ ਜਨਰੇਟ। ਪਤਾ ਲੱਗਦਾ ਹੈ ਵੀ ਉਹਦੀ ਆਪਣੀ ਨਹੀਂ ਆ, ਉੱਤੋਂ ਲੌਕ ਕੀਤੀ ਹੈ। ਵੀ ਅੱਜ ਕੱਲ੍ਹ ਲੌਕ ਦਾ ਵੀ ਆ ਗਿਆ ਨਾ ਆਪਸ਼ਨ, ਪਤਾ ਨਹੀਂ ਹਾਂਜੀ। ਲੱਗਣ ਦਿੰਦੇ ਕਿਸੇ ਨੂੰ ਵੀ ਕਿੱਦਾਂ ਆ। ਨਾਮ ਸੋ ਜਿਹੜੇ ਥੋੜ੍ਹੇ ਕੁਛ ਇੱਦਾਂ ਦੇ ਉਹਨਾਂ ਨੇ ਬਣਾਏ ਹੁੰਦੇ ਆ ਵੀ ਉਹ ਪਤਾ ਜਿਹਾ ਲੱਗ ਜਾਂਦਾ ਵੀ ਹਾਂ ਭਾਈ ਕੁਛ ਹੋਰ ਹੀ ਜਿਹੜਾ ਇਸ ਦੇ ਵਿੱਚ ਨਾਲ ਚੱਲ ਰਿਹਾ ਹੁੰਦਾ ਹੈਗਾ ਹਾਂਜੀ, ਆ। ਸੋ ਖੁਦ ਨੈਚੁਰਲੀ ਤੌਰ ਦੇ ਉੱਤੇ ਇੱਕ ਨਾ ਇਹਨਾਂ ਦੇ ਕੰਟੈਂਟ ਵੀ ਇਦਾਂ ਦੇ ਜਿਹੜੇ ਆਈਡੀਜ਼ ਹੁੰਦੇ, ਉਹਨਾਂ ਦੇ ਕੰਟੈਂਟ ਦੇਖੋ ਤੇ ਉਹ ਬੜੇ ਪੋਜ਼ਿਟਿਵ ਤੇ ਬੜੇ ਨਾ ਡਿਸਕਨੈਕਟਡ ਜਿਹੇ ਕੰਟੈਂਟ ਹੁੰਦੇ ਆ। ਹਿੰਦੀ ਤੋਂ ਪੰਜਾਬੀ ਕਨਵਰਟ ਜਿੱਦਾਂ ਏਆਈ ਦੇ ਨਾਲ ਕੀਤੇ ਹੁੰਦੇ ਆ। ਬੜਾ ਸ਼ਲਾਘਾਯੋਗ ਕੰਮ ਹੋ ਰਿਹਾ, ਜਾਂ ਬੜੇ ਤੁਹਾਡੀ ਮਿਹਨਤ ਨੂੰ ਸਲਾਮ, ਹੈ ਨਾ। ਇਦਾਂ ਦੇ ਜਿਹੜੇ ਇਦਾਂ ਦੇ ਜਿਹੜੇ ਹੁੰਦੇ ਆ, ਕਾਪੀ ਪੇਸਟ ਕਰਕੇ ਜਿਹੜੇ ਉਹ ਜਨਰੇਟ ਕੀਤੇ ਜਾਂਦੇ ਕੁਛ ਆਈਡੀਆਂ ਮੈਚਿਓਰ ਕਰ ਲੈਂਦੇ ਉਹ ਵੇਖਣ ਨੂੰ ਲੱਗਦੀਆਂ ਵਾਕਈ ਅਸਲੀ ਆ ਫਿਰ ਆ। ਜਿਹੜੀਆਂ ਹਾਂਜੀ। ਲਗਾਤਾਰ ਵਰਤਦੇ ਰਹਿੰਦੇ ਆ। ਹਾਂ, ਹਾਂਜੀ, ਹਾਂਜੀ। ਉਹ ਹੈ ਹੀ ਆ। ਫਿਰ ਇੱਕ ਇਹ ਸਾਰਾ ਇਕੋਸਿਸਟਮ ਬਣ ਜਾਂਦਾ। ਸੋ ਆਪਣੀ ਬਣ ਗੱਲ ਕਰਨ ਜਾਂਦਾ। ਦਾ ਰਾਜਕਨ ਇੱਥੇ ਐਗਜ਼ਾਮਪਲ ਲੈਣ ਦਾ ਕੀ ਮਤਲਬ ਆ, ਕਿਉਂ ਆਪਾਂ ਕੀਤਾ? ਐਗਜ਼ਾਮਪਲ ਲੈਣ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਉੱਤੇ ਜੋ ਤੁਸੀਂ ਦੇਖ ਰਹੇ ਹੋ, ਸੱਚਾਈ ਨਹੀਂ ਹੁੰਦੀ। ਆਪਾਂ ਬਾਰ-ਬਾਰ ਕਰਦੇ ਹਾਂ। ਕਾਫ਼ੀ ਵਾਰ ਉਹਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਨਾ। ਤੇ ਰੀਅਲ ਲਾਈਫ ਦੇ ਵਿੱਚ ਉਹਨੂੰ ਡਬਲ ਚੈੱਕ ਕਰ ਲਿਆ ਕਰੋ, ਤੇ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਏਆਈ ਦੇ ਸਮੇਂ ਦੇ ਵਿੱਚ ਜਿਹੜੀ ਆਥੈਂਟਿਸਿਟੀ ਹੈਗੀ ਆ, ਬਹੁਤ ਮੈਟਰ ਕਰੇਗੀ। ਤੇ ਜਿਹੜੀ ਆ ਸੋਸ਼ਲ ਮੀਡੀਆ ਤੋਂ ਥੋੜ੍ਹੀ ਜਿਹੀ ਆਪਾਂ ਨੂੰ, ਮੈਨੂੰ ਇਹ ਆ ਵੀ ਥੋੜ੍ਹੀ ਦੂਰੀ ਵੀ ਆਪਾਂ ਨੂੰ ਬਣਾ ਕੇ ਰੱਖਣੀ ਚਾਹੀਦੀ ਆ। ਜੀ, ਆਪਾਂ ਪੁਰਾਣੇ ਟਾਕ ਸ਼ੋਅ ਤੋਂ ਵੀ ਇੱਕ ਚੀਜ਼ ਹੋਰ ਗੱਲਬਾਤ ਬਾਰ-ਬਾਰ ਰਿਪੀਟ ਕਰਦੇ ਹਾਂ ਕਿ ਜਿਹੜਾ ਸੋਸ਼ਲ ਮੀਡੀਆ ਸਕਰੋਲਿੰਗ ਕਰਨੀ, ਰੀਲਾਂ ਦੇਖਣੀਆਂ, ਇਹ ਤੁਹਾਡੀ ਕੋਗਨੀਟਿਵ ਐਬਿਲਿਟੀ ਨੂੰ ਬਹੁਤ ਇੰਪੈਕਟ ਕਰਦਾ। ਕੋਗਨੀਟਿਵ ਐਬਿਲਿਟੀ ਮੈਂ ਦੱਸਦਾ ਕੀ ਹੁੰਦੀ ਆ ਕਿ ਜਿੱਦਾਂ ਆਪਾਂ ਕੋਈ ਚੀਜ਼ ਨੂੰ ਪਲਾਨ ਕਰਕੇ, ਸਟ੍ਰੈਟੇਜਿਕਲੀ ਸੋਚ ਕੇ, ਉਹਦੇ ਪ੍ਰੋ ਕੌਨਸ ਨੂੰ, ਚੀਜ਼ਾਂ ਨੂੰ ਲੈ ਕੇ, ਹੈ ਨਾ, ਉਹਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚੀਜ਼ਾਂ ਨੂੰ। ਉਹ ਜਦੋਂ ਆਪਾਂ ਬਾਰ-ਬਾਰ ਆਪਾਂ ਦੇਖਦੇ ਹਾਂ, ਤੇ ਜਿਹੜਾ ਬ੍ਰੇਨ ਦਾ ਕੋਰਟੈਕਸ ਹੁੰਦਾ, ਉਹਦੇ ਉੱਤੇ ਇੰਪੈਕਟ ਹੋਣ ਕਰਕੇ ਜਿਹੜੀ ਉਹ ਵਾਲੀ ਐਬਿਲਿਟੀ ਆ ਵੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ, ਵਿਚਾਰਨ ਦੀ, ਸਟ੍ਰੈਟੇਜਾਈਜ਼ ਕਰਨ ਦੀ ਜਿਹੜੀ ਸਮਰੱਥਾ ਹੁੰਦੀ ਆ, ਉਹ ਸਾਇੰਸ ਨੇ ਇਹ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀ ਇੱਕ ਜ਼ਿਆਦਾ ਯੂਸੇਜ ਨਾਲ ਘਟੀ ਆ। ਆਉਣ ਵਾਲੇ ਜੀ, ਟਾਈਮ ਦੇ ਵਿੱਚ ਤਾਂ ਸਾਨੂੰ ਇਹ ਚੀਜ਼ ਦਾ ਬਹੁਤ ਇੰਪੋਰਟੈਂਟ ਆ ਕਿ ਜਿਹੜਾ ਫ਼ੋਨ ਆਪਣੇ ਤੋਂ ਦੂਰ ਰੱਖੀਏ, ਸੋਸ਼ਲ ਮੀਡੀਆ ਨੂੰ ਰਾਤੀ ਸੌਣ ਤੋਂ ਪਹਿਲਾਂ 3-4 ਘੰਟੇ ਪਹਿਲਾਂ ਤੇ ਉੱਠਦਿਆਂ ਸਾਰ ਆਪਾਂ ਸੋਸ਼ਲ ਮੀਡੀਆ ਤੋਂ ਜਿੰਨਾ ਦੂਰੀ ਆਪਾਂ ਬਣਾ ਸਕੀਏ, ਓਨੀ ਸਾਡੇ ਲਈ ਚੰਗੀ ਆ। ਸਿਹਤ ਵਾਸਤੇ ਵੀ ਚੰਗੀ ਆ, ਤੇ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਸਤੇ ਵੀ ਚੰਗੀ ਹੈ, ਕਿਉਂਕਿ ਸੋਸ਼ਲ ਮੀਡੀਆ ਇਕੱਲਾ ਬ੍ਰੇਨ ਡਰੇਨ ਨਹੀਂ ਆ, ਇਹ ਤੁਹਾਡਾ ਫੈਮਿਲੀ ਟਾਈਮ ਡਰੇਨ ਵੀ ਆ, ਬਹੁਤ ਜ਼ਿਆਦਾ। ਤੇ ਅੱਗੇ ਆਉਣ ਦੇ ਟਾਈਮ ਦੇ ਵਿੱਚ ਆਪਾਂ ਏਆਈ ਦੀ ਬਾਰ-ਬਾਰ ਕਿੰਨੀਆਂ ਗੱਲਾਂ ਕਰਦੇ ਹਾਂ ਕਿ ਏਆਈ ਦੇ ਕਰਕੇ ਆਪਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ। ਸਾਨੂੰ ਨਿੱਜੀ ਤੌਰ ਤੇ, ਪਰਿਵਾਰਕ ਤੌਰ ਤੇ, ਕਮਿਊਨਿਟੀ ਦੇ ਤੌਰ ਦੇ ਉੱਤੇ ਏਆਈ ਦੇ ਇਸ ਮਸਲੇ 'ਚ ਅੱਗੇ ਵਧਣ ਦੀ ਲੋੜ ਆ। ਤੇ ਹੋਰ ਵੀ ਆਪਣਾ ਜੋ ਕੁਛ ਆਸੇ-ਪਾਸੇ ਬਦਲ ਰਿਹਾ, ਜੀਓਪੋਲਿਟਿਕਸ ਦੇ ਵਿੱਚ ਦੁਨੀਆ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਆ। ਉਹਨਾਂ ਨੂੰ ਆਪਾਂ ਨੂੰ ਸਮਝਣ ਦੇ ਲਈ
ਜਿਹੜੀ ਕੋਗਨੀਟਿਵ ਐਬਿਲਿਟੀ ਆ ਉਹ ਤਾਂ ਬਹੁਤ ਚਾਹੀਦੀ ਆ, ਤੇ ਸੋਸ਼ਲ ਮੀਡੀਆ ਅਨਫੋਰਚੂਨੇਟਲੀ ਉਹਦੇ ਉੱਤੇ ਇੰਪੈਕਟ ਕਰਦਾ, ਤੇ ਦੇਖਣ ਨੂੰ ਭਾਵੇਂ ਹਾਰਡ ਜਿਹੀ ਗੱਲ ਲੱਗੇ ਹੋਏ ਹੈ ਕਿ ਜ਼ਿਆਦਾ ਸੋਸ਼ਲ ਮੀਡੀਆ ਯੂਜ਼ੇਜ ਜਿਹੜੀ ਆ ਦਿਮਾਗ ਨੂੰ ਡੰਬ ਕਰਦੀ ਆ। ਸੋ ਆਪਾਂ ਨੂੰ ਸੋਸ਼ਲ ਮੀਡੀਆ ਦੀ ਜਿਹੜੀ ਐਕਸੈਸਿਵ ਯੂਜ਼ੇਜ ਆ ਉਹ ਤੋਂ ਬਚਣ ਦੀ ਬਹੁਤ ਲੋੜ ਆ। ਬਾਰ-ਬਾਰ ਆਪਾਂ ਗੱਲ ਕਰਦੇ ਹਾਂ, ਤੇ ਜੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ, ਜੋ ਕੁਛ ਕਿਹਨੂੰ ਅੱਗੇ ਲੈ ਕੇ ਆਉਣਾ, ਕਿਹਨੂੰ ਪਿੱਛੇ ਲੈ ਕੇ ਆਉਣਾ, ਉਹ ਸਭ ਕੁਛ ਤੇ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਆਰਗੈਨਿਕ ਨਹੀਂ ਹੁੰਦਾ ਜੇ। ਉਹਦੇ ਉੱਤੇ ਜਿਹੜੀ ਆਪਾਂ ਸੋਚ ਵਿਚਾਰ ਲਈਏ। ਚਲੋ ਜਿਹੜੇ ਕੁਛ ਬੰਦੇ ਹੈਗੇ ਆ ਵੀ ਜਿਨ੍ਹਾਂ ਦਾ ਲੈਣਾ ਦੇਣਾ ਹੀ ਨਹੀਂ ਆ ਕੁਛ, ਨਾ ਆਪਣਾ ਜ਼ਿੰਦਗੀ ਨੂੰ ਲਾਈਫ ਸਟਾਈਲ ਆਪਣਾ ਖਾਓ ਪੀਓ ਐਸ਼ ਕਰੋ ਸਟਾਈਲ ਆ ਜ਼ਿੰਦਗੀ, ਤੇ ਉਹ ਤਾਂ ਚਲੋ ਸੋਸ਼ਲ ਮੀਡੀਆ ਜਿੰਨਾ ਮਰਜ਼ੀ ਕਰ ਲੈਣ, ਪਰ ਜੇ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੁਛ ਕਰਨਾ ਵਾ, ਅੱਗੇ ਵਧਣਾ ਵਾ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ, ਕੌਮ ਨੂੰ ਅੱਗੇ ਲੈ ਕੇ ਜਾਣਾ, ਤੇ ਮੈਨੂੰ ਇਹ ਆ ਕਿ ਸੋਸ਼ਲ ਮੀਡੀਆ ਸਾਨੂੰ ਲਿਮਿਟ ਕਰਨਾ ਪਊਗਾ। ਜੀ, ਜੀ। ਬਿਲਕੁਲ। ਅਗਲੀ ਜਿਹੜੀ ਆਪਾਂ ਅੱਗੇ ਹੁਣ ਹਰਵਿੰਦਰ ਜਿਹੜੀ ਗੱਲਬਾਤ ਕਰਦੇ ਹਾਂ, AI ਨੂੰ ਲੈ ਕੇ, ਚੈਟ GPT ਨੂੰ ਜਿਹੜਾ ਉਹ ਲੈ ਕੇ ਗੱਲ ਕਰਦੇ ਹਾਂ। ਸੁਸਾਈਡ ਨੂੰ ਲੈ ਕੇ ਕਾਫੀ ਰੌਲਾ ਰੱਪਾ ਇਸ ਗੱਲੋਂ ਜਿਹੜਾ ਉਹ ਪਿਆ ਸੀਗਾ ਵੀ ਕਹਿੰਦੇ ਵੀ ਕੁਛ ਕੁ ਜਿਹੜੀਆਂ AI ਦੇ ਬੋਟਸ ਕਹਿ ਲਓ ਜਾਂ ਜਿਨ੍ਹਾਂ ਦੇ ਨਾਲ ਉਹ ਗੱਲ ਕਰਦੇ ਸੀ, ਉਹਨੇ ਪ੍ਰੇਰਿਤ ਕਰ ਦਿੱਤਾ ਕੁਛ ਟੀਨਏਜਰਸ ਨੂੰ ਵੀ ਹਾਂ ਭਾਈ ਤੂੰ ਖੁਦਕੁਸ਼ੀ ਜਿਹੜੀ ਉਹ ਕਰ ਲਵੇ। ਸੋ ਬੜਾ ਸੈਂਸਿਟਿਵ ਟੌਪਿਕ ਆ, ਜਿਹੜੇ ਸੁਣਨ ਵਾਲੇ ਬਹੁਤ ਧਿਆਨ ਦੇ ਨਾਲ ਜਿਹੜਾ ਸੁਣਨ, ਜਿਨ੍ਹਾਂ ਨੂੰ ਇਹ ਬੇਚੈਨ ਕਰਦਾ ਆ ਉਹ ਬੰਦ ਕਰ ਸਕਦੇ ਨੇ ਇਸ ਟਾਈਮ। ਸੋ ਇਹ ਇਦਾਂ ਹੈ ਵੀ ਕਿ ਹੁਣ ਸੈਮ ਐਲਟਮੈਨ ਨੂੰ ਆ ਕੇ ਕਹਿਣਾ ਪਿਆ ਜਿਹੜੀ ਚੈਟ GPT ਆ ਉਹ ਇਸ ਤਰੀਕੇ ਦੇ ਟੌਪਿਕ ਦੇ ਉੱਤੇ, ਸੁਸਾਈਡ ਵਾਲੇ ਟੌਪਿਕ ਦੇ ਉੱਤੇ ਟੀਨਸ ਦੇ ਨਾਲ ਗੱਲਬਾਤ ਨਹੀਂ ਕਰੂਗੀ। ਬਿਲਕੁਲ ਰਾਜਕਰਨ, ਇੱਕ ਵਾਰੀ ਨਹੀਂ ਬਾਰ-ਬਾਰ ਇੰਸੀਡੈਂਟ ਹੋ ਗਿਆ। ਮੈਂ ਘੱਟੋ ਘੱਟ 5 ਇੰਸੀਡੈਂਟ ਇੱਦਾਂ ਦੇ ਸੁਣੇ ਆ, ਹੋਰ ਵੀ ਹੋਣਗੇ ਜੇ ਤੁਸੀਂ ਸੋਸ਼ਲ ਮੀਡੀਆ ਉੱਤੇ ਸੌਰੀ ਇੰਟਰਨੈਟ ਉੱਤੇ ਸਰਚ ਮਾਰੋਗੇ ਤੇ ਉਹਦੇ ਵਿੱਚ ਜਦੋਂ ਬਾਰ-ਬਾਰ ਚੈਟ GPT, ਕਿਉਂਕਿ ਐਪ ਬਹੁਤ ਜ਼ਿਆਦਾ ਪੋਪੂਲਰ ਆ, ਟੈਨਸ ਆਫ ਮਿਲੀਅਨਸ ਲੋਕ, ਹੰਡਰਡਸ ਆਫ ਮਿਲੀਅਨ ਜਿਹੜੇ ਲੋਕ ਆ ਉਹ ਚੈਟ GPT ਨੂੰ ਅੱਜ ਦੇ ਟਾਈਮ ਵਰਤਦੇ ਆ, ਤੇ ਆਪਾਂ ਨੂੰ ਇਹ ਪਤਾ ਵੀ ਸੋਸ਼ਲ ਮੀਡੀਆ ਉੱਤੇ ਭਾਵੇਂ ਕਿ ਸੋਸ਼ਲ ਮੀਡੀਆ ਦਾ ਫਿਰ ਦੁਬਾਰਾ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਭਾਵੇਂ ਕਿ ਸੋਸ਼ਲ ਮੀਡੀਆ ਉੱਤੇ ਇਹ ਕਿਹਾ ਗਿਆ ਕਿ 13 ਸਾਲ ਤੋਂ ਉੱਤੇ, 14 ਸਾਲ ਤੋਂ ਉੱਤੇ ਵਾਲੇ ਬੱਚੇ ਵਰਤ ਸਕਦੇ ਆ ਜਾਂ ਜੋ ਵੀ ਆ, ਪਰ ਸਾਨੂੰ ਸਾਰਿਆਂ ਨੂੰ ਪਤਾ ਵੀ ਉਹਦੀ ਜਿਹੜਾ ਕੰਟਰੋਲ ਆ ਕਿੰਨਾ ਕੁ ਔਖਾ। ਕੋਈ ਵੀ ਆਪਣੀ ਬੱਚਾ ਜਿਹੜਾ ਛੋਟੀ ਡੇਟ ਆਫ ਬਰਥ, ਵੱਡੀ ਡੇਟ ਆਫ ਬਰਥ ਪੜ੍ਹ ਕੇ ਛੋਟਾ ਬੱਚਾ ਉਹਨੂੰ ਯੂਜ਼ ਕਰ ਸਕਦਾ। ਤੇ ਜਿਹੜੇ ਸੋਸ਼ਲ ਮੀਡੀਆ ਉੱਤੇ ਅਸੀਂ ਵੇਖਿਆ ਕਿ ਬੱਚੇ ਰੀਲਾਂ ਦੇਖਦੇ 8-8, 9-9 ਸਾਲ ਦੇ ਜਿਹੜੇ ਆ ਉਹ ਐਡਿਕਟ ਹੋ ਰਹੇ ਆ। ਸੋ ਉਹਨੂੰ ਬਾਈਪਾਸ ਕਰਨਾ ਕੋਈ ਬੜਾ ਹੀ ਸੌਖਾ ਕੰਮ ਸੀ। ਸੋ ਆ ਜਿਹੜੀ ਹੁਣ ਇਹਦਾ ਰੌਲਾ ਪਿਆ, ਆਫ ਕੋਰਸ ਪੈਣਾ ਹੀ ਸੀ ਕਿਉਂਕਿ ਵੱਡੀ ਚੀਜ਼ ਆ ਸੁਸਾਈਡ ਬਾਰੇ ਕਹਿਣਾ, ਹੈ ਨਾ। ਤੇ ਉਹਦੇ ਵਾਸਤੇ US ਸੈਨੇਟ ਦੇ ਵਿੱਚ ਜਿਹੜੀ ਆ ਹੀਅਰਿੰਗ ਹੋਣ ਜਾ ਰਹੀ ਹੈ ਇਸ ਮੰਥ, ਜਿਹੜੀ ਆ ਸੈਮ ਐਲਟਮੈਨ ਦੀ। ਸੋ ਉਹਦੇ ਵਿੱਚ ਉਹ ਤੋਂ ਅਹੈਡ ਆਫ ਦੈਟ ਹੀਅਰਿੰਗ ਉਹਨੇ ਇਹ ਕਿਹਾ ਕਿ ਜਿਹੜਾ ਚੈਟ GPT ਆ ਉਹ ਸੁਸਾਈਡ ਤੇ ਸੈਲਫ ਹਾਰਮ ਦੀ ਡਿਸਕਸ਼ਨ ਜਿਹੜੇ ਟੀਨ ਯੂਜ਼ਰਸ ਦੇ ਨਾਲ ਉਹ ਨਹੀਂ ਕਰੇਗਾ। ਜਦੋਂ ਕਿ ਹੋਰ ਇਹਦੇ ਨਾਲ-ਨਾਲ ਇੱਥੇ ਹੀ ਬਸ ਨਹੀਂ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜੇ ਇੱਕ ਸੈਪਰੇਟ ਅੰਡਰਰੇਟਿੰਗ ਤੇ ਅਡਲਟ ਐਕਸਪੀਰੀਅੰਸ ਜਿਹੜਾ ਵਾ ਉਹ ਓਪਨ AI ਪਲਾਨ ਕਰਦਾ ਪਿਆ ਆਉਣ ਵਾਲੇ ਸਿਸਟਮ ਦੇ ਵਿੱਚ, ਜਿਹਦੇ ਵਿੱਚ ਉਹ ਏਜ ਦੀ ਪ੍ਰੈਡਿਕਸ਼ਨ ਕਰ ਲੈਣਗੇ ਬੇਸਡ ਔਨ ਦ ਕਨਵਰਸੇਸ਼ਨ। ਉਹਨਾਂ ਦੀ ਅੱਛਾ। ਵੱਧ ਤੋਂ ਵੱਧ ਕੋਸ਼ਿਸ਼ ਹੋਏਗੀ। ਸੋ ਬੇਸਿਕਲੀ ਕੀ ਹੋਏਗਾ ਕਿ ਜਦੋਂ ਉਹਨੂੰ ਡਾਊਟ ਹੋਊਗਾ ਕਿ ਇਹ ਸਿਆਣਾ ਬੰਦਾ ਭਾਵੇਂ ਕਿ ਡੇਟ ਆਫ ਬਰਥ ਉਹਨੇ ਆਹ ਲਿਖੀ ਆ ਜਾਂ ਫਲਾਣੇ ਅਕਾਊਂਟ 'ਚ ਲੌਗਡ ਇਨ ਆ ਜਿਹੜਾ ਕਿ ਅਡਲਟ ਅਕਾਊਂਟ ਆ, ਤੇ ਜੇ ਉਸ ਸੰਬੰਧ ਦੇ ਵਿੱਚ ਉਹਨੂੰ ਇਹ ਲੱਗੂਗਾ ਵੀ ਨਹੀਂ ਇਹ ਹੋ ਸਕਦਾ ਹੈ ਟੀਨ ਹੋਏ ਗੱਲਾਂ ਬਾਤਾਂ ਤੋਂ, ਸੋ ਉਹ ਜਿਹੜਾ ਡਿਫਾਲਟ ਕਰ ਦੂਗਾ ਸਿਸਟਮ ਨੂੰ, ਜਦੋਂ ਡਾਊਟ ਵਿੱਚ ਹੋਇਆ ਤੇ ਏਜ ਪ੍ਰੈਡਿਕਟਿਵ ਦੇ ਵਿੱਚ ਉਹ ਟੀਨ ਸਿਸਟਮ ਦੇ ਵਿੱਚ ਆ ਜਾਊਗਾ, ਜਿਹਦੇ ਵਿੱਚ ਉਹ ਸੁਸਾਈਡ ਜਾਂ ਇਹਦੇ ਨਾਲ ਰਿਲੇਟਡ ਗੱਲਾਂ ਬਾਤਾਂ ਨਹੀਂ ਕਰੂਗਾ। ਕੁਝ ਸਿਸਟਮ ਉਹ ਇਦਾਂ ਦਾ ਬਣਾ ਰਹੇ ਆ ਕੁਝ ਰੀਜਨਸ ਦੇ ਵਿੱਚ ਜਿੱਥੇ ਪੋਸੀਬਲ ਆ ਕਿ ਉਹ ਆਈਡੀਜ਼ ਰਿਕੁਐਸਟ ਕਰਨਗੇ, ਹੈ ਨਾ, ਜੇ ਤੁਸੀਂ ਇਹਨੂੰ ਕੰਟੀਨਿਊ ਕਰਨਾ। ਤੇ ਉਹਦੇ ਵਿੱਚ ਤੇ ਉਹਦੇ ਤੋਂ ਵੀ ਅੱਗੇ ਜਾਂਦੇ ਹੋਏ ਜਿਹੜਾ ਅਗਲਾ ਆਈਡੀਆ ਉਹ ਰਹਿਣ ਡਿਆ ਵੀ ਆਪਾਂ ਇਹਦੇ ਉੱਤੇ ਹੋਰ ਇੱਕ ਸਿਕਿਉਰਿਟੀ ਦੀ ਲੇਅਰ ਲਾਵਾਂਗੇ, ਜਿਹਦੇ ਵਿੱਚ ਇਹ ਹੋਊਗਾ ਕਿ ਜੇ ਟੀਨਸ ਅਟੈਂਪਟ ਕਰਨਗੇ ਕੋਈ ਏਦਾਂ ਦੀ ਗੱਲਬਾਤ ਜਿਹੜੀ ਸੈਲਫ ਹਾਰਮ ਦੇ ਨਾਲ ਰਿਲੇਟਡ ਹੋਊਗੀ, ਤੇ ਉਹਨਾਂ ਕੋਲ ਪ੍ਰੋਵੀਜ਼ਨ ਰੱਖਣਾ ਚਾਹੁੰਦੇ ਆ ਕਿ ਉਹਨਾਂ ਦੇ ਪੇਰੈਂਟਸ ਨੂੰ ਜਾਂ ਜੇ ਪਰਮਿਸ਼ਨ ਹੋਏ ਉਹਨਾਂ ਨੂੰ ਤੇ ਉਹ ਅਥਾਰਟੀਜ਼ ਨੂੰ ਸਿੱਧਾ ਸੰਪਰਕ ਕਰ ਸਕਦੇ ਆ। ਇਹ ਤੋਂ ਅਲੱਗਾ ਉਹ ਜਿਹੜੇ ਓਪਨ AI ਜਿਹੜੇ ਆ ਉਹ ਪੈਰੈਂਟਲ ਕੰਟਰੋਲ ਲਾਗੂ ਕਰਨ ਜਾ ਰਹੇ ਆ, ਜਿਹਦੇ ਵਿੱਚ ਉਹ ਡਿਸੇਬਲ ਕਰ ਦੇਣਗੇ ਹਿਸਟਰੀ, ਮੈਮਰੀ ਨੂੰ ਟੀਨਸ ਦੇ ਵਾਸਤੇ, ਤੇ ਡਿਸਟ੍ਰੈਸ ਨੋਟੀਫਿਕੇਸ਼ਨਸ ਨੂੰ, ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੇਸਿਕਲੀ ਹੁਣ ਕਰਨ ਜਾ ਰਹੇ ਆ। ਸੋ ਰਾਜਕਾਰਨ ਦੇ ਵਿੱਚ ਇਹ ਆ ਕਿ ਇਹ ਜਿਹੜਾ ਸਭ ਕੁਛ ਆ ਇਹਨਾਂ ਨੂੰ ਕਰਨਾ ਹੀ ਪੈਣਾ ਸੀ ਕਿਉਂਕਿ ਉਹਨਾਂ ਦੇ ਖਿਲਾਫ ਇੱਕ ਲਾਅ ਸੂਟ ਹੋਇਆ ਪਿੱਛੇ ਜਿਹੇ, ਜਿਹਤੇ ਆਪਾਂ ਗੱਲ ਕੀਤੀ ਸੈਨੇਟ ਦੇ ਵਿੱਚ ਹੀਅਰਿੰਗ ਵੀ ਆ। ਤੇ ਉਹ ਇਹ ਆ ਕਿ ਕੋਈ ਟੀਨ ਦੀ ਇਹਦੇ ਨਾਲ ਇਹ ਮੰਨਿਆ ਜਾ ਰਿਹਾ, ਸੋ ਮੇਰੇ ਕੋਲ ਡੇਟਾ ਨਹੀਂ ਹੈਗਾ ਪਰ ਇਹ ਮੰਨਿਆ ਜਾ ਰਿਹਾ ਕਿ ਜਿਹੜੀ ਟੀਨ ਨੇ ਇੱਕ ਸੁਸਾਈਡ ਕੀਤੀ ਸੀ
ਇਨਫਲੂਐਂਸਡ ਬਾਈ ਚੈਟ ਜੀਪੀਟੀ। ਹੂੰ, 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 ਹੂੰ। ਹੈ ਨਾ। ਸੋ ਅਗੇਨ ਆਪਾਂ ਵੇਖੋ ਘਰ ਵਿੱਚ ਰਹਿੰਦੇ ਆ ਸਾਰੇ ਜਾਣੇ, ਬੱਚਿਆਂ ਦਾ ਖਾਸ ਤੌਰ ਦੇ ਉੱਤੇ ਟੀਨੇਜਰ ਦਾ ਧਿਆਨ ਰੱਖੋ। ਟੈਕਨੋਲੋਜੀ ਦੀ ਜਿਹੜੀ ਐਕਸੈਸ ਆ, ਇਹ ਜਿਹੜੀ ਖੁੱਲੀ ਐਕਸੈਸ ਆ ਬਹੁਤੀ ਚੰਗੀ ਗੱਲ ਨਹੀਂ, ਭਾਵੇਂ ਆਪਾਂ ਟਾਕ ਸ਼ੋ ਟੈਕ ਦਾ ਕਰ ਰਹੇ ਆ, ਪਰ ਟੈਕ ਇੱਕ ਇਦਾਂ ਦਾ ਟੂਲ ਆ ਜਿਹੜਾ ਦੋ ਧਾਰੀ ਤਲਵਾਰ ਆ, ਜਿਹੜਾ ਕਿਸੇ ਪਾਸੇ ਨੂੰ ਵੀ ਜਾ ਸਕਦਾ। ਸੋ ਬੱਚਿਆਂ ਨੂੰ ਐਕਸੈਸ ਜਿਹੜੀ ਆ ਸੋਸ਼ਲ ਮੀਡੀਆ, ਇੰਟਰਨੈਟ ਤੇ ਇਦਾਂ ਦੇ ਟੂਲਸ ਦੀ ਆਪਾਂ ਨੂੰ ਜਿੱਥੇ ਇੱਕ ਪਾਸੇ ਆਪਾਂ ਵਧਾਉਣੀ ਆ ਕਿਉਂਕਿ ਉਹਨਾਂ ਦੀ ਅਵੇਅਰਨੈਸ ਹੋਏ, ਪਰ ਦੂਸਰੇ ਪਾਸੇ ਆਪਾਂ ਰੋਕਣੀ ਵੀ ਆ, ਤਾਂ ਕਿ ਉਹ ਇਦਾਂ ਦੀ ਕੋਈ ਸਟੈਪ ਜਿਹੜਾ ਉਹ ਨਾ ਚੁੱਕ ਸਕਣ। ਅੱਛਾ, ਇਹਦੇ ਵਿੱਚ ਹਰਵਿੰਦਰ ਹੁਣ ਜਿੱਦਾਂ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਆ ਵੀ ਅਵੇਅਰਨੈਸ ਵਧਾਉਣੀ ਵੀ ਆ, ਬਚਾਉਣੀ ਵੀ ਆ, ਪੇਰੈਂਟਲ ਕੰਟਰੋਲ। ਹੁਣ ਆਪਣੀ ਆਪਾਂ ਦੇਖੋ ਟੈਕ ਦੇ ਨਾਲ ਵੱਡੇ ਹੋਏ ਆ, ਪਰ ਟੈਕ ਇੰਨੀ ਤੇਜ਼ੀ ਨਾਲ ਲੰਘ ਗਿਆ, ਆਪਣੇ ਤੋਂ ਵੀ ਗਾਂਹ ਲੰਘ ਗਿਆ ਬਹੁਤ ਸਾਰੀਆਂ ਜਿਹੜੀਆਂ ਉਹ ਹਾਂਜੀ, ਚੀਜ਼ਾਂ ਦੇ ਵਿੱਚ। ਜਿਹੜਾ ਜਨਰੇਸ਼ਨਲ ਗੈਪ ਆ ਹੁਣ ਉਹ ਐਜੂਕੇਸ਼ਨ ਦਾ ਜਾਂ ਸਮਝ ਦਾ ਜਾਂ ਟਾਈਮ ਦਾ ਘੱਟ, ਤੇ ਹੁਣ ਟੈਕ ਦਾ ਕਰਕੇ ਜਿਹੜਾ ਜ਼ਿਆਦਾ ਵੱਡਾ ਇੱਕ ਜਨਰੇਸ਼ਨਲ ਗੈਪ ਆਪਾਂ ਨੂੰ ਜਿਹੜਾ ਉਹ ਨਜ਼ਰ ਆਉਂਦਾ। ਅੱਜ ਕੱਲ੍ਹ ਕਿਹੜਾ ਪਲੇਟਫਾਰਮ ਤੁਸੀਂ ਵਰਤਦੇ ਆ, ਕਿਹੜਾ ਨਹੀਂ ਵਰਤਦੇ ਆ, ਉਹਦੇ ਤੋਂ ਪਤਾ ਲੱਗਦਾ ਵੀ ਤੁਸੀਂ ਕਿਹੜੀ ਜਨਰੇਸ਼ਨ ਦੇ ਤੇ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਤੁਸੀਂ ਬੰਦੇ ਹੈਗੇ ਆ ਵੀ ਕਿਹਦੇ ਜੀ। ਵਿੱਚ ਤੁਸੀਂ ਆਉਂਦੇ ਆ। ਸੋ ਆਪਾਂ ਨੂੰ ਜਦੋਂ ਜਾਂ ਆਪਣੇ ਮਾਪਿਆਂ ਨੂੰ ਜਾਂ ਆਪਣੀ ਉਮਰ ਦੇ ਜਿਹੜੇ ਮਾਪੇ ਆ, ਜਦੋਂ ਉਹਨਾਂ ਨੂੰ ਉਹਨਾਂ ਟੀਨਏਜਰਸ ਦਾ ਜਦੋਂ ਪਤਾ ਨਹੀਂ ਲੱਗੂਗਾ ਵੀ ਉਹ ਕਿੱਥੇ ਆ, ਕਿਵੇਂ ਆ, ਉਹ ਪੈਰੈਂਟਲ ਕੰਟਰੋਲ ਦਾ ਕਿੱਦਾਂ ਜਿਹੜਾ ਹੋਊਗਾ। ਸੋ ਆਪਣੇ ਉੱਤੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਉਹ ਵੱਧ ਗਈ ਆ ਮਾਪਿਆਂ ਦੇ ਬੇਸ ਦੇ ਉੱਤੇ, ਜੀ ਉਸ ਐਂਗਲ ਤੋਂ ਗੱਲ ਕਰੀਏ ਤਾਂ। ਬਿਲਕੁਲ ਵੱਧ ਗਈ ਆ ਰਾਜਕਰਨ, ਪਰ ਮੈਨੂੰ ਇਹ ਨਹੀਂ ਲੱਗਦਾ ਕਿਉਂਕਿ ਆਪਾਂ ਹੁਣ ਜਦੋਂ ਆਪਾਂ ਟੈਕ ਦੇ ਵਿੱਚ ਹੀ ਕੰਮ ਕਰਦੇ ਆ, ਤੇ ਟੈਕ ਦੇ ਵਿੱਚ ਮੇਰੇ ਲਈ ਨਿੱਜੀ ਤੌਰ ਦੇ ਉੱਤੇ ਮੈਂ ਕਹਾਂ ਵੀ ਮੈਂ 8 ਤਰ੍ਹਾਂ ਦੀ ਸੋਸ਼ਲ ਮੀਡੀਆ ਐਪਸ ਨੂੰ ਅੰਡਰਸਟੈਂਡ ਕਰਾਂ, ਉਹ ਪੋਸੀਬਲ ਹੀ ਨਹੀਂ ਹੈ ਮੇਰੇ ਵਾਸਤੇ। ਹੂੰ, 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 ਹੂੰ। ਤੇ ਜਿਹੜਾ ਸੋਲਿਊਸ਼ਨ ਆ, ਉਹ ਰੋਕਥਾਮ ਆ, ਉਹ ਉੱਥੇ ਨਹੀਂ ਆਉਣੀ ਵੀ ਆਪਾਂ ਟੂਲਸ ਨੂੰ ਅੰਡਰਸਟੈਂਡ ਕਰੀਏ ਤੇ ਆਪਾਂ ਤੋਂ ਇੱਕ 10 ਸਾਲ ਹੋਰ ਉੱਪਰ ਵਾਲੀ ਜਨਰੇਸ਼ਨ ਦੇ ਉੱਤੇ ਚਲੇ ਜਾਈਏ, ਤੇ ਉਹਨਾਂ ਦੇ ਲਈ ਤੇ ਹੋਰ ਔਖਾ। ਉਹਨਾਂ ਹੈ ਨੇ ਕਿਉਂਕਿ ਬਿਲਕੁਲ ਹੀ ਔਖਾ, ਸਹੀ ਗੱਲ ਆ। ਕਿ ਸੋਸ਼ਲ ਮੀਡੀਆ ਨੂੰ ਕਿੱਦਾਂ ਦੇਖਣਾ, ਜਾਂ ਹੁਣ ਫੇਸਬੁੱਕ ਬੜੇ ਔਖੇ ਹੋ ਕੇ ਸਮਝ ਆਈ ਆ, ਹੁਣ ਸਨੈਪਚੈਟ ਨੂੰ ਕਿੱਦਾਂ ਐਨਾਲਾਈਜ਼ ਕਰਨਾ, ਜਾਂ ਉਹਦੇ ਪੈਰੈਂਟਲ ਕੰਟਰੋਲ ਕਿੱਦਾਂ ਪਾਉਣੇ, ਤੇ ਆਪਾਂ ਇਹ ਐਕਸਪੈਕਟ ਕਰੀਏ ਉਹਨਾਂ ਬੱਚਿਆਂ ਦੇ, ਉਹਨਾਂ ਉਸ ਉਮਰ ਦੇ ਪੇਰੈਂਟਸ ਨੂੰ, ਤੇ ਉਹ ਤੇ ਫਿਰ ਕੋਈ ਹੈ ਨਾ ਇਦਾਂ ਗੱਲ ਨਹੀਂ ਬਣਨੀ ਉਸ ਤਰ੍ਹਾਂ। ਜਿਹੜਾ ਦਾ ਹੱਲ ਮੇਰੇ ਅਕੋਰਡਿੰਗਲੀ ਰਾਜਕਰਨ, ਮੇਰੇ ਓਪੀਨੀਅਨ ਦੇ ਅਕੋਰਡਿੰਗਲੀ ਜਿਹੜਾ ਹੱਲ ਇਹਦਾ ਪਿਆ ਹੋਏਗਾ, ਜਿਹੜਾ ਆਪਣਾ ਟ੍ਰੈਡੀਸ਼ਨਲ ਰਵਾਇਤੀ ਇਨਫਰਾਸਟ੍ਰਕਚਰ ਹੈ ਹਰ ਇੱਕ ਕਲਚਰ ਦੇ ਵਿੱਚ ਹੁੰਦਾ, ਉਹ ਹੈਗਾ ਕਿ ਪਰਿਵਾਰ ਦੇ ਤੌਰ ਦੇ ਉੱਤੇ ਅਸੀਂ ਇਕੱਠੇ ਬੈਠੀਏ, ਹੈ ਨਾ, ਨਸ਼ਿਆਂ ਨੂੰ ਘਰ ਚੋਂ ਦੂਰ ਕਰੀਏ, ਜਿੱਥੇ ਪਰਿਵਾਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਉੱਥੇ ਬਹਿ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਜਿਹੜੀ ਸ਼ਾਮੀ ਟੇਬਲ ਦੇ ਉੱਤੇ, ਡਿਨਰ ਦੇ ਉੱਤੇ ਹਰ ਰੋਜ਼ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਦੇ ਹਾਂ, ਆਪਾਂ ਆਪਣੇ ਘਰਦਿਆਂ ਤੋਂ ਸੁਣਦੇ ਆਏ ਹਾਂ, ਹੈ ਨਾ, ਜਿੱਦਾਂ ਮੇਰੇ ਵੀ ਘਰ ਦੇ ਦੋਨੋਂ ਵਰਕਿੰਗ ਸੀ ਪੇਰੈਂਟਸ, ਤੇ ਉਹਨਾਂ ਦੇ ਕੀ ਸਟਰਗਲ ਲਾਈਫ ਦੀਆਂ, ਹੈ ਨਾ, ਕੋਈ ਘਰ ਦਾ ਜਿਹੜੇ ਸਿਸਟਮ ਉਹ ਕਿਸ ਤਰ੍ਹਾਂ ਚੱਲਦਾ ਪਿਆ, ਇਹ ਸਾਰੀਆਂ ਚੀਜ਼ਾਂ ਆਪਾਂ ਛੋਟੇ ਹੁੰਦਿਆਂ ਪੈਸਿਵਲੀ ਸੁਣਦੇ ਆਏ ਹਾਂ, ਘਰਾਂ ਵਿੱਚ ਗੱਲਾਂ ਹੁੰਦੀਆਂ ਸੀ। ਉਹ ਤੋਂ ਅਲੱਗਾ ਅੱਜ ਇੱਥੇ ਵਧੀਆ ਟਰੈਂਡ ਵੀ ਹੈਗਾ, ਹੈ ਨਾ, ਪਰ ਸਾਰੇ ਨਹੀਂ ਕਰਦੇ ਕਿ ਜੇ ਤੁਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਜਾਂ ਹੋਰ ਧਾਰਮਿਕ ਸਥਾਨਾਂ ਦੇ ਉੱਤੇ, ਮੰਦਿਰ ਦੇ ਉੱਤੇ ਜਾਂਦੇ ਹੋ, ਜਾਂ ਹੋਰ, ਹੈ ਨਾ, ਉਹਦੇ ਉੱਤੇ ਉਹ ਇੱਕ ਰੈਗੂਲਰ ਰੂਟੀਨ ਬਣਾਓ। ਜੇ ਘਰ ਵਿੱਚ ਤੁਸੀਂ ਪੂਜਾ ਪਾਠ ਨਿਤਨੇਮ ਕਰਦੇ ਹੋ, ਉਹਦਾ ਇੱਕ ਰੂਟੀਨ ਬਣਾਓ, ਜਿਹਦੇ ਵਿੱਚ ਤੁਹਾਡਾ ਬੇਸਿਕਲੀ ਸਾਰੀ ਗੱਲਾਂ ਕਰਨ ਦਾ ਮਤਲਬ ਇਹ ਵੀ ਨਿਆਣਿਆਂ ਦੇ ਨਾਲ ਕਮਿਊਨੀਕੇਸ਼ਨ ਤੇ ਕਨੈਕਸ਼ਨ ਬਣੇ, ਤੇ ਹੂੰ, ਤਾਂ ਹੂੰ, ਕਿ ਹੂੰ, ਤੁਸੀਂ ਦੋਹੇ ਜਾਣੇ ਸੇਮ ਪੇਜ ਦੇ ਉੱਤੇ ਹੋਵੋ, ਤੇ ਉੱਥੇ ਆ ਕੇ ਮੈਨੂੰ ਲੱਗਦਾ ਕਿ ਨਿਆਣਿਆਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਸੌਖਾ ਹੋ ਜਾਂਦਾ, ਨਾ ਕਿ ਉਹਨਾਂ ਦੀ ਬਲੋਕੇਜ ਕਰਨੀ। ਤੁਸੀਂ ਅੱਜ ਇੱਥੇ ਬਲੋਕੇਜ ਕਰ ਦੋਗੇ ਇੰਟਰਨੈਟ ਦੇ ਉੱਤੇ, ਕਈ ਤਰ੍ਹਾਂ ਦੇ ਰਾਊਟਰ, ਹੈ ਨਾ, ਤੁਸੀਂ ਐਗਜ਼ੈਕਟਲੀ। ਉਹਨਾਂ ਨੂੰ ਤੁਸੀਂ ਬਲੌਕ ਕਰ ਦੋਗੇ, ਤੇ ਉਹ ਇੰਟਰਨੈਟ ਹਟਾ ਕੇ ਤੇ ਵਾਈਫਾਈ ਹਟਾ ਕੇ ਤੇ 5G ਦੇ ਉੱਤੇ ਹੋ ਜਾਣਗੇ, LTE ਤੇ ਹੋ ਜਾਣਗੇ, ਰਾਈਟ। ਸੋ ਜਿਹੜੇ ਉਸ ਤਰ੍ਹਾਂ ਦੇ ਕੰਟਰੋਲ ਆ, ਉਹ ਮੈਨੂੰ ਨਹੀਂ ਲੱਗਦਾ ਰਾਜ ਕਰਨਾ ਅਮਰੀਕਾ ਵਰਗੇ ਇੱਥੇ ਜਿਹੜੇ ਉਹ ਕੰਮ ਕਰਨਗੇ, ਇਵਨ ਇੰਡੀਆ ਵਰਗੇ ਵੀ ਹਾਲਾਤਾਂ ਦੇ ਵਿੱਚ, ਪੰਜਾਬ ਵਰਗੇ ਹਾਲਾਤਾਂ ਵਿੱਚ ਵੀ। ਇੱਥਾ ਜਿਹੜਾ ਇਹਦਾ ਹੱਲ ਆ, ਉਹ ਆਪਣੇ ਰਵਾਇਤੀ ਢੰਗ ਤਰੀਕੇ ਜਿੰਨਾ ਵੱਧ ਤੋਂ ਵੱਧ ਟਾਈਮ ਕੱਢ ਸਕਦੇ ਹੋ ਬੱਚਿਆਂ ਦੇ ਵਾਸਤੇ, ਉਹ ਕੱਢੋ। ਹੂੰ। ਜਿੰਨਾ ਵੱਧ ਤੋਂ ਵੱਧ ਬੱਚੇ ਵਲੰਟੀਅਰ ਕਰ ਸਕਦੇ ਆ, ਉਹ ਜ਼ਰੂਰ ਕਰਨ। ਜਿੰਨਾ ਤੁਸੀਂ ਉਹਨਾਂ ਨਾਲ ਕਮਿਊਨੀਕੇਸ਼ਨ ਓਪਨ ਰੱਖਣੀ ਚਾਹੁੰਦੇ ਹੋ, ਚਾਹੀਦੀ ਹੈ ਜਿੰਨੀ, ਉਹ ਜ਼ਰੂਰ ਰੱਖੋ। ਇਹੀ ਕੁਛ ਗੱਲਾਂ ਜਿਹੜਾ ਇਸ ਚੀਜ਼ ਦਾ ਹੱਲ ਦੇ ਸਕਦੀਆਂ। ਸੋ ਟੈਕਨੀਕਲ ਇਹਦਾ ਹੱਲ ਨਹੀਂ ਹੈਗਾ ਕੋਈ। ਜੀ, ਬ੍ਰੇਕ ਦਾ ਵਕਤ ਹੋ ਗਿਆ ਇੱਕ ਹਰਵਿੰਦਰ, ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਗੱਲਬਾਤ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਅੱਗੇ ਵਧਦੇ ਹਾਂ, ਗੱਲਬਾਤ ਕਰਦੇ ਹਾਂ AI ਨੂੰ ਲੈ ਕੇ।
ਜਿੱਥੇ ਏਆਈ ਦੀ ਮਦਦਗਾਰ ਬਹੁਤ ਆ, ਇਹ ਚੀਜ਼ਾਂ ਸੁਣਦੀਆਂ, ਦੂਜੇ ਪਾਸੇ ਇਹ ਵੀ ਆਪਾਂ ਸੁਣਦੇ ਹਾਂ ਵੀ ਹਾਏ ਵੀ ਲਾਲਾ ਲਾਲਾ ਹੋ ਗਈ, ਇਹਨਾਂ ਨੇ ਥ੍ਰੈਟ ਬਹੁਤ ਤਗੜਾ ਆ, ਦੁਨੀਆ ਨੂੰ, ਹਿਊਮਨਸ ਨੂੰ ਮਾਰ ਵੀ ਦੇਣਾ, ਵੀ ਕਰ ਦੇਣਾ, ਮਤਲਬ ਐਕਸਟ੍ਰੀਮ ਤੱਕ ਵੀ ਆਪਾਂ ਜਿਹੜੀਆਂ ਚੀਜ਼ਾਂ ਸੁਣੀਆਂ, ਹਾਂਜੀ, ਈਲਨ ਮਸਕ ਵਰਗੇ ਵੀ ਇਹ ਕਹਿੰਦੇ ਸੁਣੇ ਗਏ ਆ। ਹੁਣ ਜੀ। ਮਾਈਕਰੋਸਾਫਟ ਦੇ ਜਿਹੜੇ ਸੀਈਓ ਆ, ਉਹ ਕੰਸਰਨਡ ਨੇ, ਚਿੰਤਾ 'ਚ ਨੇ ਵੀ ਏਆਈ ਕਹਿੰਦੇ ਵੀ ਪੂਰੀ ਕੰਪਨੀ ਨੂੰ ਡਿਸਟਰੋਏ ਕਰ ਦੂਗੀ। ਸੋ ਕੀ ਮਤਲਬ ਹੈ ਇਸ ਚੀਜ਼ ਦੇ ਪਿੱਛੇ, ਤੇ ਇਹਨੂੰ ਜੇ ਹੋਰ ਚਿੱਥਣਾ ਹੋਵੇ ਕੀ ਦੱਸ ਰਿਹਾ ਹੈ, ਆਉਣ ਵਾਲੇ ਸੰਕੇਤ ਕੀ ਦੱਸ ਰਿਹਾ ਹੈ? ਹਾਂਜੀ, ਉਹ ਕਹਿੰਦੇ ਆ ਕਿ ਦੇਖੋ ਏਆਈ ਜਿਹੜੀ ਆ, ਮਾਈਕਰੋਸਾਫਟ ਇੱਕ ਵੱਡਾ ਨਾਮ ਆ, ਹਨਾ? ਬਹੁਤ ਏਆਈ ਵੱਡਾ ਨਾਮ। ਕਹਿੰਦੇ ਸਮਰੱਥਾ ਰੱਖਦੀ ਆ ਮਾਈਕਰੋਸਾਫਟ ਨੂੰ ਤਬਾਹ ਕਰਨ ਦੀ, ਹੂੰ। ਜੇ ਔਰ ਅਸੀਂ ਇਹਨੂੰ ਮਿਸਹੈਂਡਲ ਕਰ ਲਿਆ। ਸੋ ਆਪਾਂ ਰਾਜਗਨ ਬੜੀਆਂ ਵੱਡੀਆਂ ਕੰਪਨੀਜ਼ ਦੇਖੀਆਂ, ਆਪਾਂ ਆਪਣੇ ਸਰੋਤਿਆਂ ਦੇ ਲਈ ਦੱਸ ਦਈਏ ਕਿ ਨੋਕੀਆ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਹੈ ਨਾ? ਐਗਜ਼ੈਕਟਲੀ। ਨੋਕੀਆ ਇੱਕ ਹਰ ਹੱਥ ਦੇ ਵਿੱਚ ਨੋਕੀਆ ਦਾ ਸੈੱਟ ਹੁੰਦਾ ਸੀ, ਹਰ ਹੱਥ ਦਾ ਮਤਲਬ ਕਾਫੀ ਪੋਪੂਲਰ ਸੀ, ਵਕਤ ਤੇ ਸੀ। ਉਹਦਾ ਅਸੀਂ ਸ਼ਿਫਟ ਦੇਖਿਆ। ਦੂਸਰੀ ਆਪਾਂ ਮੇਜਰ ਮੋਟਰੋਲਾ। ਐਗਜ਼ਾਮਪਲ ਲੈ ਲੈਂਦੇ ਹਾਂ, ਹੈ ਨਾ? ਦੂਜੇ ਆਪਾਂ ਕਿਉਂਕਿ ਸ਼ਿਫਟ ਆ ਗਿਆ ਟੱਚ ਸਕਰੀਨ ਬੇਸ ਤੋਂ ਪਿੱਛੇ ਰਹਿ ਗਏ। ਦੂਸਰੀ ਆਪਾਂ ਮੇਜਰ ਐਗਜ਼ਾਮਪਲ ਲੈ ਲੈਂਦੇ ਹਾਂ ਇੰਟੈਲ ਦੀ। ਇੰਟੈਲ ਦੀ ਚੜ੍ਹਾਈ ਹੁੰਦੀ ਸੀ ਕਿਸੇ, ਹੈ ਨਾ? ਜਿਹੜੇ ਮੂਰਜ਼ ਲਾਅ ਵਗੈਰਾ ਉਹ ਇੰਟੈਲ ਦੇ ਫਾਊਂਡਰਸ ਤੋਂ ਆਏ ਆ, ਹੈ ਨਾ? ਮੂਰਜ਼ ਲਾਅ, ਬਿਲਕੁਲ। ਜਿਹੜੇ ਟੈਕ ਵਾਲੇ ਲੋਕ, ਉਹਨਾਂ ਨੂੰ ਪਤਾ ਹੋਊਗਾ ਵੀ ਟੈਕਨੋਲੋਜੀ ਡਬਲ ਹੁੰਦੀ ਹੈ, ਇਹਦੀ ਸਪੀਡ ਉਹਦੇ ਨਾਲ ਰਿਲੇਟਡ ਸੀ, ਤੇ ਉਹ ਵੀ ਇੰਟੈਲ ਦੇ ਫਾਊਂਡਰ ਤੋਂ ਆਏ। ਹਰ ਇੱਕ ਚੀਜ਼ ਦੇ ਉੱਤੇ ਇੰਟੈਲ ਦਾ ਵੱਡਾ ਨਾਂ ਸੀ, ਪਰ ਜਦੋਂ ਇਹ ਮਾਈਕਰੋ ਚਿਪਸ ਜਾਂ ਛੋਟੀਆਂ ਚਿਪਸ ਆਉਣੀਆਂ ਸ਼ੁਰੂ ਹੋਈਆਂ, ਉਹ ਤੋਂ ਬਾਅਦ 3G 4G 5G, ਹੈ ਨਾ? ਵਾਇਰਲੈਸ ਚਿਪਸ ਆਉਣੀਆਂ ਸ਼ੁਰੂ ਹੋਈਆਂ, ਤੇ ਉਹ ਤੋਂ ਪਿੱਛੇ ਰਹਿੰਦੇ ਗਏ। ਜਦੋਂ ਏਆਈ ਆ ਗਈ, ਤੇ ਉਹਦੇ ਉੱਤੇ ਬਿਲਕੁਲ ਹੀ ਉਹਨਾਂ ਜਿਹੜਾ ਕੰਮ ਆ, ਉਹਨਾਂ ਦਾ ਪਿੱਛੇ ਰਹਿ ਗਿਆ। ਸੋ ਕਹਿਣ ਦਾ ਮਤਲਬ ਕਿ ਜਿਹੜੀ ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਨਾਮ ਬਹੁਤ ਵੱਡਾ ਹੁੰਦਾ, ਉਹਨਾਂ ਨੂੰ ਵੀ ਗੋਡਿਆਂ ਭਰਨੇ ਆਉਂਦੇ ਆ, ਬਹੁਤਾ ਟਾਈਮ ਨਹੀਂ ਲੱਗਦਾ, ਤੇ ਖਾਸ ਨਹੀਂ ਤੌਰ ਤੇ ਲੱਗ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ, ਖੇਤਰ ਦੇ ਵਿੱਚ। ਜੀ। ਸੋ ਇਹ ਏਦਾਂ ਦੀ ਹੀ ਜਿਹੜੀ ਆ ਸ਼ੰਕਾ ਉਹ ਜਤਾਉਂਦੇ ਪਏ ਆ ਮਾਈਕਰੋਸਾਫਟ ਦਾ ਸੀਈਓ ਸਤਿਆ ਨਡੇਲਾ। ਹੂੰ, ਹੂੰ, ਉਹ ਹੂੰ। ਕਹਿੰਦੇ ਕਿ ਜਿਹੜੀ ਏਆਈ ਦੀ ਸ਼ਿਫਟ ਹੋ ਰਹੀ ਆ, ਇਹਨੂੰ ਜੇ ਅਸੀਂ ਮਿਸਹੈਂਡਲ ਕੀਤਾ, ਤੇ ਮਾਈਕਰੋਸਾਫਟ ਨੂੰ ਡਿਸਟਰੋਏ ਕਰ ਸਕਦੀ ਆ। ਕਿਉਂ ਡਿਸਟਰੋਏ ਕਰ ਸਕਦੀ ਹੈ? ਕਿਉਂਕਿ ਜੋ ਵੀ ਮਾਈਕਰੋਸਾਫਟ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਤੁਹਾਨੂੰ ਐਡਵਾਂਟੇਜਸ ਦੇ ਰਿਹਾ ਵਾ, ਉਹ ਪੀਸ ਬਾਈ ਪੀਸ ਏਆਈ ਜਿਹੜੀ ਉਹ ਡਿਵੈਲਪ ਕਰ ਰਹੀ ਆ, ਹੈ ਨਾ? ਭਾਵੇਂ ਕਿ ਮਾਈਕਰੋਸਾਫਟ ਦਾ ਇਨਫਰਾਸਟ੍ਰਕਚਰ ਹੋ ਗਿਆ, ਜਿਹਦੇ ਉੱਤੇ ਤੁਸੀਂ ਇੱਕ ਇਨਫਰਾਸਟ੍ਰਕਚਰ ਦੇ ਬੇਸ ਦੇ ਉੱਤੇ ਤੁਸੀਂ ਵਰਡ ਯੂਜ਼ ਕਰਦੇ ਹੋ, ਤੁਹਾਡਾ ਆਪਰੇਟਿੰਗ ਸਿਸਟਮ ਆ, ਤੁਹਾਡਾ ਪੂਰਾ ਇਕੋਸਿਸਟਮ ਆ, ਹੈ ਨਾ? ਉਹਨੂੰ ਪੀਸ ਬਾਈ ਤੇ ਮਾਈਕਰੋਸਾਫਟ ਉਹਦੇ ਲਈ ਪੇ ਕਰਕੇ ਆਪਾਂ ਮਾਈਕਰੋਸਾਫਟ ਤੋਂ ਲੈਂਦੇ ਹਾਂ। ਉਹ ਪੀਸ ਬਾਈ ਪੀਸ ਜਿਹੜਾ ਏਆਈ ਦੇ ਨਾਲ ਦੀ ਡਿਵੈਲਪਮੈਂਟ ਜਿਹੜੀ ਆ, ਬਹੁਤ ਸੌਖੀ ਹੋ ਰਹੀ ਆ, ਤੇ ਉਹ ਜਿਹੜਾ ਆਪਾਂ ਇੱਕ ਟਫ ਕੰਪੀਟੀਸ਼ਨ ਦੇ ਵਿੱਚ ਜਾ ਰਹੇ ਹਾਂ। ਠੀਕ ਆ? ਸੋ ਉਹਦੇ ਵਿੱਚ ਇਹ ਆ ਵੀ ਕਿ ਤਾਂ ਹੀ ਉਹਨਾਂ ਪੂਰਾ ਜ਼ੋਰ ਲਾਇਆ ਸੀ। ਅਸੀਂ ਪਿੱਛੇ ਕੁਛ ਦਿਨਾਂ ਦੇ ਵਿੱਚ ਵੀ ਵੇਖਿਆ ਕਿ ਏਆਈ ਸਟ੍ਰੈਟੇਜੀਕਲੀ ਉਹਨਾਂ ਓਪਨ ਏਆਈ ਦੇ ਵਿੱਚ ਇਨਵੈਸਟਮੈਂਟ ਕੀਤੀ, ਤੇ ਉਹ ਓਪਨ ਏਆਈ ਨੂੰ ਚਾਹੁੰਦੇ ਸੀ ਕਿ ਆਪਣੇ ਤਰੀਕੇ ਦੇ ਨਾਲ ਚਲਾਉਣਾ। ਓਪਨ ਏਆਈ ਨੇ ਜਿਹੜਾ ਉਹਨਾਂ ਨੂੰ ਧੋਬੀ ਪਟਕਾ ਮਾਰਿਆ ਕਿ ਠੀਕ ਆ ਜੀ, ਤੁਹਾਡੇ ਪੈਸੇ ਤੁਸੀਂ ਦਿੱਤੇ, ਬਹੁਤ ਵਧੀਆ ਕੀਤਾ, ਪਰ ਆਪਾਂ ਚੱਲਣਾ ਆਪਣੇ ਹਿਸਾਬ ਨਾਲ ਹੀ ਆ। ਤੇ ਉਹਦੇ ਵਿੱਚ ਫਿਰ ਉਹਨਾਂ ਤੋਂ ਵੀ ਪਟਕਾ ਦਿੱਤਾ ਵੀ ਠੀਕ ਆ ਜੀ, ਅਸੀਂ ਜੀਪੀਟੀ ਮਾਡਲ ਓਪਨ ਏਆਈ ਵਾਲੇ ਨਹੀਂ ਯੂਜ਼ ਕਰਨੇ, ਆਪਾਂ ਵੀ ਡਾਇਵਰਸਿਫਾਈ ਕਰਾਂਗੇ ਆਪਣੇ ਮਾਡਲਸ ਨੂੰ। ਸੋ ਹੂੰ। ਉਹ ਕਹਿਣ ਦਾ ਮਤਲਬ ਇਹ ਆ ਰਾਜਕਰਨ, ਕਿ ਇਹ ਗੱਲ ਆਪਣੀ ਇੱਥੇ ਕਰਨ ਦਾ ਕੀ ਮਤਲਬ ਆਪਣੇ ਨਾ ਟਾਕ ਸ਼ੋਅ ਦੇ ਵਿੱਚ, ਉਹ ਇਹ ਆ ਕਿ ਵੇਖੋ, ਜੇ ਵੱਡੀਆਂ ਕੰਪਨੀਜ਼ ਜਿਨ੍ਹਾਂ ਦੀ ਅੱਜ ਪੂਰੀ ਸਰਦਾਰੀ ਆ, ਜਿਹੜੇ 3-3 ਟ੍ਰਿਲੀਅਨ ਡਾਲਰ ਤੋਂ ਜਿਨ੍ਹਾਂ ਦਾ ਮਾਰਕੀਟ ਕੈਪ ਅੱਜ ਦੇ ਟਾਈਮ ਦੇ ਵਿੱਚ ਹੈਗਾ ਵਾ, ਉਹ ਜੇ ਕਹਿ ਰਹੀਆਂ ਕਿ ਸਾਨੂੰ ਡਿਸਟਰੋਏ ਕਰ ਸਕਦੀ ਏਆਈ, ਤੇ ਇੱਕ ਨਾਰਮਲ ਬੰਦਿਆਂ ਦੀ ਜੌਬਾਂ ਜਾਂ ਨਾਰਮਲ ਬੰਦਿਆਂ ਦੇ ਬਿਜ਼ਨੈਸਿਸ ਜਿਹੜੇ ਹੈਗੇ ਆ, ਉਹਨਾਂ ਨੂੰ ਇਸ ਅਟੈਂਸ਼ਨ ਧਿਆਨ ਦੇਣ ਦੀ ਲੋੜ ਆ ਵੀ ਆਹ ਦੇਖੋ। ਸੋ ਇਹ ਐਗਜ਼ੈਕਟਲੀ। ਗੱਲ ਕਰਨ ਦਾ ਰਾਜਕਰਨ ਇੱਥੇ ਸਾਡਾ ਮਤਲਬ ਇਹ ਸੀ। ਸੋ ਵੱਡੀ ਇੱਕ ਕੰਪਨੀ ਆ, ਉਹਨਾਂ ਦਾ ਹੁਣ ਪੂਰਾ ਜ਼ੋਰ ਲੱਗਾ ਹੋਇਆ ਕਿ ਅਸੀਂ ਏਆਈ ਦੇ ਉੱਤੇ ਅਹੈਡ ਦਾ ਕਰਵ, ਹੈ ਨਾ, ਵਰਡ ਯੂਜ਼ ਕਰਦੇ ਆ, ਤੇ ਅੱਛਾ, ਇਹਦੇ ਵਿੱਚ ਕਿਤੇ ਬੈਕ ਆਫ ਮਾਈਂਡ H1B ਦਾ ਸਾਗਾ ਤਾਂ ਨਹੀਂ ਬੋਲਦਾ ਨਾਲ? ਨਹੀਂ ਰਾਜਕਰਨ, ਮੈਨੂੰ ਨਹੀਂ ਲੱਗਦਾ, ਕਿਉਂਕਿ ਕਿਉਂਕਿ H1B ਵਾਲਾ ਜਿੱਦਾਂ ਜਿਹੜਾ ਉਹ ਕਹਿੰਦੇ ਵੀ ਕਿਉਂਕਿ ਉਹਨਾਂ ਨੇ ਉਹ ਬਹੁਤ H1B ਵਾਲਿਆਂ ਨੂੰ ਜਿਹੜਾ ਉਹ ਦਿੰਦੇ ਆ, ਮੌਕਾ ਜਿਹੜਾ ਉਸ ਦੇ ਵਿੱਚ ਉਹ ਮਿਲਦਾ ਆ। ਕਿਉਂਕਿ ਇੱਕ ਥਿਊਰੀ ਇਹ ਵੀ ਨਾਲ ਚੱਲਦੀ ਆ ਨਾ, ਆਪਾਂ ਵੀ ਅਕਸਰ ਗੱਲ ਕਰਦੇ ਵੀ ਜਿਹੜਾ ਕੰਜ਼ਿਊਮਰ ਲੈਵਲ AI ਆ, ਉਹ ਤਾਂ ਬਹੁਤ ਪਿੱਛੇ ਵਾਲਾ ਦਿਸਦਾ ਆ, ਜਿਹੜਾ ਜੀ, ਐਕਚੁਅਲ ਕੰਪਨੀਜ਼ ਦੇ ਕੋਲ ਹੁੰਦਾ ਆ, ਜਿਹਦੇ ਤੇ ਰਿਸਰਚ ਚੱਲ ਰਹੀ ਹੈ, ਬਹੁਤ ਐਡਵਾਂਸਡ ਲੈਵਲ ਦੇ ਉੱਤੇ ਹਾਂਜੀ, ਆ। ਹਾਂਜੀ। ਕੀ ਇੰਨੇ ਕੁ ਲੈਵਲ ਦੇ ਉੱਤੇ AI ਪਹੁੰਚੀ ਹੋਈ ਆ ਵੀ ਕਾਫੀ ਹੱਦ ਤੱਕ ਇੰਜੀਨੀਅਰਸ ਵਗੈਰਾ ਜਾਂ H1B ਵਾਲੇ ਜਾਂ ਕੋਈ ਵੀ ਜਿਹੜਾ ਉੱਥੇ ਕੰਮ ਕਰ ਰਿਹਾ, ਵੀ ਉਹਨਾਂ ਨੂੰ ਰਿਪਲੇਸਮੈਂਟ ਉਹਨਾਂ ਦੀ ਹੋ ਸਕਦੀ ਆ, ਤਾਂ ਵੀ ਡਰਦੇ ਆ ਵੀ ਭਾਈ ਮੇਰੀ ਵੀ ਜੌਬ ਖਤਰੇ 'ਚ। ਇਵੈਂਚੁਅਲੀ ਉਹ ਵੀ H1B ਵਾਲੇ ਹੀ ਸੀਗੇ ਜਿਹੜੇ ਹੁਣ ਇੱਥੇ ਪਹੁੰਚੇ ਆ। ਹਾਂਜੀ, ਸਤਿਆ ਨਡੇਲਾ ਵਗੈਰਾ, ਹੈ ਨਾ? ਤੇ ਹੂੰ। ਉਹਦਾ ਰਾਜਕਰਨ ਮੈਨੂੰ ਹੋ ਸਕਦਾ ਹੋਏ, ਮੈਂ ਹੈ ਨਾ ਸ਼ੋਰ ਸ਼ਾਰਟ ਤਾਂ ਨਹੀਂ ਇਹਦੇ ਵਿੱਚ ਕਹਿ ਸਕਦਾ, ਕਿਉਂਕਿ ਆਪਾਂ ਆਪਣੀ ਆਬਜ਼ਰਵੇਸ਼ਨ ਹੀ ਤੇ ਸ਼ੇਅਰ ਕਰਦੇ ਹਾਂ, ਪਰ ਮੇਰੀ ਨਿੱਜੀ ਆਬਜ਼ਰਵੇਸ਼ਨ ਇਹਦੇ 'ਚ ਇਹ ਹੈ ਕਿ ਇਹ ਜੈਨੂਇਨ ਗੱਲ ਆ।
ਅਸੀਂ ਫਰੰਟੀਅਰ ਦੇ ਉੱਤੇ AI ਫਰੰਟੀਅਰ ਉੱਤੇ ਮੈਂ ਨਿੱਜੀ ਤੌਰ ਦੇ ਉੱਤੇ ਕੰਮ ਕਰਦਾ ਹਾਂ। ਆਪਾਂ ਅੱਜ ਤੋਂ 2 ਸਾਲ ਪਹਿਲਾਂ ਚੈਟਬੋਟ ਡਿਵੈਲਪ ਕਰਨੇ ਸ਼ੁਰੂ ਕੀਤੇ ਸੀ ਹੂੰ, ਤੇ ਹੂੰ, ਉਹਦੇ ਚੈਟਬੋਟ ਡਿਵੈਲਪ ਕਰਨ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆਈ ਹੈ, ਜਦੋਂ ਜਿੰਨੇ ਕੁ ਚਿਰ 'ਚ ਉਹਨੂੰ ਸਮਝਿਆ ਤੇ ਉਹਨੇ ਚਿਰ ਦੇ ਵਿੱਚ ਜਿੰਨੇ ਕੁ ਚਿਰ 'ਚ AI ਨੂੰ ਸਮਝਿਆ, ਉਹਨੇ ਚਿਰ ਦੇ ਵਿੱਚ ਜਨਰੇਟਿਵ AI ਅੱਗੇ ਆ ਗਈ ਸੀ। ਹੂੰ, ਹੂੰ, ਹੁਣ ਹੂੰ, ਹੂੰ, ਜਨਰੇਟਿਵ AI ਉੱਤੇ ਜਦੋਂ ਆਪਣਾ ਹੱਥ ਪਿਆ ਤੇ ਹੁਣ ਏਜੰਟਿਕ AI ਅੱਗੇ ਆਪਣੇ ਸਾਹਮਣੇ ਖੜੀ ਆ, ਹੈ ਨਾ? ਸਭ ਤੋਂ ਹੂੰ। ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਅੱਛਾ, ਕੁਇਕਲੀ ਇਹ ਫਿਰ ਦੱਸ ਇਹ ਤੁਸੀਂ ਸ਼ੇਅਰ ਕਰ ਸਕਦੇ ਕੁਛ ਕੁ ਵੀ ਹਾਂਜੀ, ਹਾਂਜੀ, ਜਿੱਥੇ ਉਹੀ ਮੈਂ ਜਦੋਂ ਕਰਨ ਤੁਸੀਂ AI ਦੇ ਨਾਲ ਹੁਣ ਜਿੱਦਾਂ ਕੰਮ ਕਰ ਰਹੇ ਆ, ਉਹਦੇ ਕਰਕੇ ਤੁਹਾਡੀ ਕੰਪਨੀ 'ਚ ਜੌਬਸ ਦਾ ਕਿੰਨਾ ਕੁ ਅਸਰ ਪਿਆ? ਸੋ ਰਾਜਕਰਨ ਸਾਡੀ ਜਿਹੜੀ ਕੰਪਨੀ ਆ ਪਬਲਿਕਲੀ ਤੁਸੀਂ ਇਹ ਇਨਫੋਰਮੇਸ਼ਨ ਦੇਖ ਸਕਦੇ ਹੋ, ਹੈ ਨਾ? ਕਿਉਂਕਿ ਸਾਡੀ ਹਾਰਡਵੇਅਰ ਬੇਸਡ ਇਨਫਰਾਸਟ੍ਰਕਚਰ ਆ। ਹੂੰ, ਹਾਰਡਵੇਅਰ ਹੂੰ, ਜਿਹੜਾ ਸੌਫਟਵੇਅਰ ਨਾਲੋਂ ਥੋੜ੍ਹਾ ਜਿਹਾ ਸਲੋ ਚੱਲਦਾ। ਠੀਕ ਹੈ। ਪਰ ਉਹਦਾ ਜਿਹੜਾ ਇੰਪੈਕਟ ਹੈਗਾ AI ਦਾ, ਸਾਨੂੰ ਇੱਕ ਹਾਰਡਵੇਅਰ ਇੰਡਸਟਰੀ ਅਸੀਂ ਸਟੋਰੇਜ ਪ੍ਰੋਵਾਈਡਰ ਆ ਤੇ ਉਹਦੇ ਕਰਕੇ ਪੋਜ਼ਿਟਿਵ ਇੰਪੈਕਟ ਆ ਸਾਡੇ ਤੇ ਕਸਟਮਰ ਬੇਸ ਦੇ ਉੱਤੇ। ਅੱਛਾ। ਸੌਫਟਵੇਅਰ ਜਿਹੜਾ ਹੈਗਾ, ਕਿਉਂਕਿ ਹਾਰਡਵੇਅਰ ਜਿਹੜੀ ਇੰਡਸਟਰੀ ਹੁੰਦੀ ਆ ਸੌਫਟਵੇਅਰ ਤੋਂ ਕਾਫੀ ਸਲੋ ਚੱਲਦੀ ਆ। ਜਿਹੜੇ ਹਾਰਡਵੇਅਰ ਦੀਆਂ ਸਾਲਾਂ ਬੱਧੀ ਲੱਗ ਜਾਂਦੇ ਇਟਰੇਸ਼ਨਸ ਨੂੰ, ਸੌਫਟਵੇਅਰ ਦੇ ਇਟਰੇਸ਼ਨ ਜਿਹੜੇ ਉਹ ਮਹੀਨਿਆਂ ਬੱਧੀ ਹੁੰਦੇ, ਕਈ ਹਫ਼ਤੇ ਕਈ ਕੇਸਿਸ ਵਿੱਚ ਵੀਕਸ ਦੇ ਇਟਰੇਸ਼ਨਸ ਹੁੰਦੇ ਆ। ਸੋ ਹਾਰਡਵੇਅਰ ਜਿਹੜੀ ਇੰਡਸਟਰੀ ਅੱਜ ਦੇ ਟਾਈਮ ਦੇ ਉੱਤੇ ਇਹ ਇੰਪੈਕਟ ਤਾਂ ਜ਼ਰੂਰ ਹੋਊਗਾ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਪਰ ਇਹਦਾ ਇੰਪੈਕਟ ਜਿਹੜਾ ਸੌਫਟਵੇਅਰ ਬੇਸਡ ਜਾਂ ਸੌਫਟਵੇਅਰ ਸੋਲਿਊਸ਼ਨ ਬੇਸਡ ਜਾਂ ਸੌਫਟਵੇਅਰ ਐਜ਼ ਅ ਸਰਵਿਸ ਬੇਸਡ ਜਿਹੜੀ ਇੰਡਸਟਰੀਜ਼ ਹੈਗੀਆਂ, ਇਹਨਾਂ ਦੇ ਪ੍ਰੋਡਕਟ ਸੌਫਟਵੇਅਰ ਆ, ਉਹਨਾਂ ਦੇ ਉੱਤੇ ਜਿਹੜਾ ਇੰਪੈਕਟ ਆ ਉਹ ਹਿਊਜ ਆ। ਮਾਈਕਰੋਸਾਫਟ ਦੀ ਇੱਕ ਐਗਜ਼ਾਮਪਲ ਆ। ਮਾਈਕਰੋਸਾਫਟ ਹਾਰਡਵੇਅਰ ਇੰਡਸਟਰੀ ਵਿੱਚ ਵੀ ਹੈਗਾ, ਪਰ ਬਹੁਤ ਘੱਟ ਆ। ਜ਼ਿਆਦਾ ਇਹਦੇ ਜਿਹੜੇ ਆਪਰੇਟਿੰਗ ਸਿਸਟਮ ਆ ਉਹ ਜਾਂ ਹੋਰ ਸੌਫਟਵੇਅਰ ਵਗੈਰਾ ਹੈਗੇ ਆ, ਉਹ ਬੇਸਡ ਆ, ਤਾਂ ਕਰਕੇ ਇਹਨਾਂ ਦਾ ਜਿਹੜਾ ਇੰਪੈਕਟ ਆ ਉਹ ਜ਼ਿਆਦਾ ਵਾ। ਸੋ ਮੈਂ ਜਿਹੜੀ ਪਹਿਲਾਂ ਗੱਲ ਕਰਦਾ ਸੀ ਕਿ ਮਸ਼ੀਨ ਲਰਨਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਹ ਤੋਂ ਬਾਅਦ ਜਨਰੇਟਿਵ AI ਜਿਹਦੇ ਵਿੱਚ ਚੈਟ GPT ਆਉਂਦਾ ਤੇ ਹੁਣ ਏਜੰਟਿਕ AI। ਸੋ ਇਹ ਪਿਛਲੇ 5 ਕੁ ਸਾਲਾਂ ਦੇ ਵਿੱਚ, 4 ਕੁ ਸਾਲਾਂ ਦੇ ਵਿੱਚ ਹੀ ਆਪਾਂ ਦੇਖਿਆ ਜਾਏ ਤੇ ਇਹਦੀ ਵੇਖੋ ਕਿ ਕਿੱਦਾਂ ਟੈਕਨੋਲੋਜੀ ਜਿਹੜੀ ਆ ਉਹ ਬਦਲ ਰਹੀ ਆ। ਸੋ ਹੂੰ, ਹੂੰ, ਹੂੰ। ਵੱਡੀਆਂ ਜਿਹੜੀ ਕੰਪਨੀਜ਼ ਹੁੰਦੀਆਂ ਨਾ, ਉਹਦੇ ਵਿੱਚ ਇੱਕ ਸਮੱਸਿਆ ਇਹ ਵੀ ਹੁੰਦੀ ਹੈ ਰਾਜਕਰਨ, ਕਿ ਜਦੋਂ ਛੋਟੀ ਹੁੰਦੀਆਂ ਟੀਮਸ ਜਾਂ ਕੰਪਨੀ ਛੋਟੀ ਹੁੰਦੀਆਂ, ਨਿੰਬਲ ਹੁੰਦੀਆਂ, ਪਿਵਟ ਬੜੀ ਛੇਤੀ ਕਰ ਲੈਂਦੀ ਹੈ ਇੱਕ ਜਗ੍ਹਾ ਕਰ ਦੂਜੀ। ਸਕਦੇ, ਸੌਖਾ ਰਹਿੰਦਾ। ਤੇ ਹੂੰ। ਜਦੋਂ ਇੰਜਨ ਵੱਡਾ ਹੋ ਜਾਂਦਾ, ਉਹਦਾ ਮੋਮੈਂਟਮ ਤਾਂ ਜ਼ਰੂਰ ਵੱਡਾ ਹੁੰਦਾ ਵਾ, ਪਰ ਉਹ ਕਹੋ ਕਿ ਇੱਕ ਵੱਡਾ ਰੋਕਣਾ ਟਰੱਕ ਤੇ ਆ ਜਿਹੜਾ, ਮੋੜਨਾ ਹੋਰ ਵੀ ਔਖਾ ਹੈ। ਹਾਂ, ਹੂੰ। ਮੋਟਰਸਾਈਕਲ ਮੋੜਨਾ ਬਹੁਤ ਸੌਖਾ ਵਾ ਤੇ ਇੱਕ ਵੱਡਾ 18-20 ਟਨ ਦਾ ਟਰੱਕ। ਜਿਹੜਾ ਟਰੱਕ ਹੋਏ ਆ, ਹੂੰ। ਤੇ ਉਹਨੂੰ ਤੁਸੀਂ ਉਸ ਸਪੀਡ ਦੇ ਉੱਤੇ ਨਹੀਂ ਮੋੜ ਸਕਦੇ। ਨਹੀਂ ਮੋੜ ਸੋ ਸਕਦੇ। ਇਹ ਮੈਨੂੰ ਲੱਗਦਾ ਕਿ ਡਾਇਰੈਕਟਲੀ H1 ਦੇ ਨਹੀਂ, ਇਹ ਜੈਨੂਇਨ ਕੰਸਰਨ ਆ। ਸੋ ਟਰੱਕ, ਮੋਟਰਸਾਈਕਲ ਦੀ ਐਗਜ਼ਾਮਪਲ ਤੋਂ ਤੁਸੀਂ ਹਿਸਾਬ ਲਾ ਪਰ ਸਕਦੇ ਇੱਥੇ ਫਿਰ ਇਹ ਕੰਟਰਡਿਕਸ਼ਨ ਤਾਂ ਨਹੀਂ, ਜਾਂ ਮੈਂ ਜ਼ਿਆਦਾ ਸੋਚ ਰਿਹਾ ਵੀ ਇੱਕ ਪਾਸੇ ਜੀ। ਤਾਂ ਇਹ ਕਹਿੰਦੇ ਆ ਵੀ AI ਨੂੰ ਆਪਾਂ ਸਭ ਤੋਂ ਵੱਧ ਯੂਜ਼ ਕਰੀਏ ਜਾਂ ਉਹ ਕਰੀਏ, ਪਰ ਨਾਲ ਦੇ ਨਾਲ ਇਹ ਖਤਰਾ ਦੇ ਨੋ ਰਿਐਲਿਟੀ ਕੀ ਆ ਵੀ ਇਹ ਚੀਜ਼ਾਂ ਤਾਂ ਹੋਣੀਆਂ ਹੀ ਹੋਣੀਆਂ ਸੀਗੀਆਂ। ਸੋ ਇਹ ਧਰਵਾਸ ਦੇ ਰਹੇ ਆ ਕਿਸੇ ਨੂੰ ਇਦਾਂ ਦੀਆਂ ਗੱਲਾਂ ਕਰਕੇ, ਜਾਂ ਮਤਲਬ ਪਿੱਛੇ ਬੇਸਿਕ ਫਿਰ ਮਤਲਬ ਕੀ ਹੈ ਕਹਿਣ ਦਾ, ਜਦੋਂ ਇਹਨਾਂ ਨੂੰ ਮਤਲਬ ਪਤਾ ਵੀ ਰਾਜਗਨ ਆਹ ਇਹ ਚੀਜ਼ ਆ, ਆਉਣੀ ਹੋਈ ਆ। ਹਾਂਜੀ, ਮਤਲਬ ਰਾਜਗਨ ਇਹ ਆ ਕਿ ਉਹ ਆਪਣੀ ਕੰਪਨੀ ਨੂੰ ਸਿਗਨਲ ਦੇ ਰਹੇ ਆ, ਭਾਈ ਵੀ ਗੈਟ AI ਰੈਡੀ ਨੂੰ ਫॉर ਲੇਆਫਸ। ਹਾਂ, AI ਨੂੰ ਅਡੈਪਟ ਕਰੋ, AI ਦੇ ਪਾਸੇ ਤੁਰੋ, ਨਹੀਂ ਤੇ ਸਾਡਾ ਭਵਿੱਖ ਖਤਰੇ 'ਚ ਆ। ਕਹਿਣ ਦਾ ਮਤਲਬ ਹੈ ਹੂੰ, ਸਬਕੌਂਸ਼ੀਅਸ ਪੋਲਿਟਿਕਸ ਵਿੱਚ ਵੀ ਏਦਾਂ ਚੱਲਦਾ, ਹੈ ਨਾ? ਕਾਰਪੋਰੇਟ ਲੀਡਰਸ਼ਿਪ ਵਿੱਚ ਵੀ ਏਦਾਂ ਚੱਲਦਾ। ਹੁਣ ਆਪਣੇ ਮੋਦੀ ਸਾਹਿਬ ਨਹੀਂ ਆਉਂਦੇ ਕਈ ਵਾਰ ਨਿਊਯਾਰਕ ਵਿੱਚ ਆਉਂਦੇ, ਇੱਥੇ ਸੰਬੋਧਨ ਉਹ ਆਪਣੇ ਵੋਟਰ ਬੇਸ ਨੂੰ ਵੀ ਕਰਨ ਡੇ ਹੁੰਦੇ ਉੱਥੇ, ਹਾਂ, ਹੈ ਨਾ? ਆਪਣੀ ਜਿਹੜੀ ਹਾਂ। ਬੈਲਟ ਆ ਉਹਦੇ ਵਿੱਚ, ਭਾਵੇਂ ਬਿਆਨ ਇੱਥੇ ਦੇ ਰਹੇ ਹੁੰਦੇ ਆ। ਸੋ ਇਹੀ ਹੁੰਦੇ ਆ ਪੰਜਾਬੀ ਜਿਹਨੂੰ ਕਹਾਵਤ ਹੁੰਦੀ ਨਾ, ਇੱਕ ਵੀ ਸੁਣਾਉਣੀਆਂ ਨੂੰਹ ਨੂੰ, ਕਹਿਣੀਆਂ ਧੀ ਨੂੰ। ਹੂੰ, ਹੂੰ, ਤੇ ਹੂੰ, ਗੱਲ ਹੂੰ, ਉਹੀ ਹੂੰ, ਹੁੰਦੀ ਆ, ਇਹ ਜਿਹੜੇ ਜੈਨੂਇਨ ਕੰਸਰਨ ਵੀ ਆ ਉਹਦੇ, ਪਰ ਇਹ ਆ ਵੀ ਆਪਣੀ ਟੀਮ ਨੂੰ ਮੋਟੀਵੇਟ ਕਰਨ ਦੇ ਵਾਸਤੇ ਜੇ ਕੋਈ ਮੇਜਰ ਸ਼ਿਫਟ ਲੈ ਕੇ ਆਉਣਾ, ਕੋਈ ਖਤਰਾ ਤੁਹਾਨੂੰ ਖੜਾ ਕਰਨਾ ਹੀ ਪੈਂਦਾ। ਮੇਬੀ ਐਗਜ਼ੈਜਰੇਟ ਕਰਦੇ ਹੋਣ, ਉਹ 'ਚ ਕੋਈ ਦੋ ਰਾਵਾਂ ਨਹੀਂ, ਪਰ ਰੀਅਲ ਇੰਪੈਕਟ ਤਾਂ ਵੀ ਹੈਗਾ, ਇਹਦੇ ਵਿੱਚ ਸੱਚਾਈ ਵੀ ਆ। ਇਹ ਤਾਂ ਗੱਲ ਦੇਖੋ, ਜਦੋਂ ਆਪਾਂ ਨਿਆਣੇ ਨੂੰ ਵੀ ਕਹਿੰਦੇ ਹੁੰਦੇ, ਇਦਾਂ ਹੀ ਕਹਿੰਦੇ ਹੁੰਦੇ, ਐਗਜ਼ੈਜਰੇਸ਼ਨ ਤਾਂ ਥੋੜੀ ਕਰਨੀ ਹੋਈ ਪੈਂਦੀ ਆ। ਨਾ, 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 ਏਦਾਂ ਹੋ ਜਾਣਾ, ਤੇਰੇ ਦੰਦ ਹੁਣੇ ਹੀ ਝੜ ਜਾਣੇ ਆ ਜੇ ਤੂੰ ਟੌਫੀ ਖਾਧੀ ਤਾਂ। ਸੋ ਇਹ ਚੀਜ਼ਾਂ ਦਾ ਕਰਨੀਆਂ ਹੀ ਜਿਹੜੀਆਂ ਨਾਲ ਦੇ ਨਾਲ ਪੈਂਦੀਆਂ। ਠੀਕ ਆ। ਜੀ। ਅਗਲੀ ਹਰਵਿੰਦਰ, ਆਪਾਂ ਗੱਲ ਕਰਦੇ ਆ, ਮੈਟਾ ਨੇ ਆਫਰ ਕੀਤਾ ਲਾਮਾ ਨੂੰ ਫੈਡਸ ਦੇ ਲਈ, ਵੀ ਫੈਡਸ ਵਾਲੇ ਵਰਤ ਲੈਣ, ਵੀ ਗਵਰਨਮੈਂਟ AI ਅਡਾਪਸ਼ਨ ਦੇ ਵਿੱਚ ਕਹਿੰਦੇ ਤੁਹਾਨੂੰ ਮਦਦ ਮਿਲੂਗੀ, ਸਪੀਡ ਅਪ ਜਿਹੜੀ ਉਹ ਕਰਦੇ ਆ। ਸੋ ਟੈਕ ਬਰੋਜ਼ ਸਰਕਾਰ 'ਚ ਪੂਰੀ ਤਰ੍ਹਾਂ ਸ਼ਮੂਲੀਅਤ ਆ, ਤੇ ਡਾਟਾ ਡੂਟਾ ਤਾਂ ਉਹਨਾਂ ਨੇ ਇਕੱਠਾ ਕੀਤਾ ਹੀ ਆ। ਡੋਜ ਦੇ ਸਹਾਰੇ ਵੀ ਈਲਨ ਚੰਗਾ ਡਾਟਾ ਡੂਟਾ ਲੈ ਗਿਆ ਸਾਰਾ ਕੁਛ। ਸੋ ਹੁਣ ਮੈਟਾ ਵਾਲਾ ਵੀ ਕਹਿੰਦਾ ਮੈਂ ਨਾ ਪਿੱਛੇ ਰਹਿ ਜਾਵਾਂ। ਸੋ ਲਾਮਾ ਦੀ ਆਫਰ ਦਿੱਤੀ ਆ ਵੀ ਵਰਤੋ ਜੀ। ਹਾਂਜੀ, ਫ੍ਰੀ ਆਫ ਲਾਇਸੈਂਸ ਵੀ, ਇਹ ਵੀ ਦੱਸ ਦੇਵਾਂ। ਸੋ ਬੇਸਿਕਲੀ ਕੀ ਹੂੰ। ਆ ਕਿ ਆਪਾਂ ਥੋੜੇ ਟਾਕ ਸ਼ੋ ਪਹਿਲਾਂ ਖਬਰ ਕੀਤੀ ਸੀ ਵੀ ਚਾਈਨਾ ਪੂਰਾ ਕੋਸ਼ਿਸ਼ ਕਰ ਰਿਹਾ ਅਡੈਪਟ ਕਰਨ ਦੀ, ਤੇ US ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਵੀ ਆਪਣੀ ਲੱਗਾ ਹੋਇਆ। ਜਿਹੜੀ ਇਨਫਰਾਸਟ੍ਰਕਚਰ ਆ, ਖਾਸ ਤੌਰ ਤੇ ਫੈਡਰਲ ਗਵਰਨਮੈਂਟ ਦਾ ਇਨਫਰਾਸਟ੍ਰਕਚਰ ਆ, ਉਹਨੂੰ ਸਟ੍ਰੀਮਲਾਈਨ ਕੀਤਾ ਜਾਏ।
ਹੂੰ, ਹੂੰ, ਕਿਉਂਕਿ ਹੂੰ। ਵੇਖੋ ਇਮੀਗ੍ਰੇਸ਼ਨ ਦੇ ਮਸਲੇ ਵਿੱਚ ਵੀ ਆਪਾਂ ਇੱਕ ਚੀਜ਼ ਵੱਡੀ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਦੇ ਮਾਮਲੇ 'ਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲ ਇੱਕ ਡੇਟਾ, ਆਈਸ ਕੋਲ ਇੱਕ ਡੇਟਾ ਹੈ ਨਾ, USCIS ਜਿਹੜਾ ਡਿਪਾਰਟਮੈਂਟ ਆ, ਕਸਟਮ ਐਂਡ ਐਨਫੋਰਸਮੈਂਟ, ਉਹਨਾਂ ਕੋਲ ਡੇਟਾ ਕਈ ਵਾਰ ਉਹ ਡੇਟਾ ਵੱਖੋ-ਵੱਖਰੀ ਥਾਂ ਤੇ ਆ। ਸਾਇਲੈਂਸ ਵਿੱਚ ਹੀ ਰਹਿ ਜਾਂਦਾ। ਤੇ ਈਲਨ ਮਸਕ ਜਦੋਂ ਆਏ ਸੀ ਉਹਨੇ ਇੱਕ ਵੱਡੀ ਗੱਲ ਕਹੀ ਸੀ ਕਿ ਆਪਾਂ ਡੇਟਾ ਜਿਹੜਾ ਉਹ ਸਾਰਾ ਸੈਂਟਰਲਾਈਜ਼ਡ ਲੋਕੇਸ਼ਨ ਦੇ ਵਿੱਚ ਰੱਖਣਾ ਤਾਂ ਕਿ ਡਿਸੀਜਨ ਮੇਕਿੰਗ ਥੋੜੀ ਸੌਖੀ ਹੋ ਜਾਏ। ਨਹੀਂ ਤੇ ਸੌਖੀ ਆਹ ਹੋ ਜਾਏ। ਡਿਪਾਰਟਮੈਂਟ ਤੋਂ ਉਹਨੂੰ ਮੇਲ ਪਾਈ, ਉਹਨੇ ਅਪਰੂਵ ਕੀਤੀ, ਫਿਰ ਉਹ ਡਿਪਾਰਟਮੈਂਟ ਕੋਲ ਜਾਓ, ਕਹਿੰਦਾ ਵਨ ਸਟਾਪ ਸ਼ਾਪ ਲੈ ਕੇ ਆਉਣਾ। ਸੋ ਉਸ ਵਿਜ਼ਨ ਨੂੰ ਅੱਗੇ ਲੈ ਕੇ ਵਨ ਗੋਵ ਅਰੇਂਜਮੈਂਟ ਲੈ ਕੇ ਆਏ ਆ, ਹੈਨਾ। ਹੂੰ, ਸੋ ਹੂੰ, ਹੂੰ, ਵਨ ਹੂੰ, ਹੂੰ। ਗਵਰਨਮੈਂਟ ਅਰੇਂਜਮੈਂਟ, ਰਾਈਟ। ਸੋ ਉਹਦੇ ਵਿੱਚ ਇਹਨੂੰ ਇੱਕ ਬਿਜ਼ਨਸ ਦੇ ਪਰਸਪੈਕਟਿਵ ਤੋਂ ਵੀ ਲਿਆ ਜਾ ਸਕਦਾ ਕਿਉਂਕਿ ਵੇਖੋ ਬਾਕੀ ਸਾਰੇ ਇਨਫਰਾਸਟ੍ਰਕਚਰ, ਬਾਕੀ ਸਾਰੀ ਇੰਡਸਟਰੀ ਜਿਹੜੀ ਹੈਗੀ ਉਹਨਾਂ 'ਚ ਰਿਸੈਸ਼ਨ ਆਉਂਦੇ, ਅਪ ਆਉਂਦੇ, ਡਾਊਨ ਆਉਂਦੇ। ਗਵਰਨਮੈਂਟ ਏਦਾਂ ਦਾ ਹੈਗਾ ਕਿਉਂਕਿ ਟੈਕਸ ਤਾਂ ਉਹਨਾਂ ਲੈਣੇ ਲੈਣਾ, ਭਾਵੇਂ ਰਿਸੈਸ਼ਨ ਭਾਵੇਂ ਨਹੀਂ। ਤੇ ਉਹ ਤਾਂ ਉਹਦੇ ਜਾਣਾ ਵਿੱਚ ਹੀ ਇਹ ਆ। ਆ ਕਿ ਗਵਰਨਮੈਂਟ ਹੂੰ, ਦੇ ਵਿੱਚ ਕੰਟਰੈਕਟਸ ਜਿਹੜੇ ਲੈਣੇ ਆ ਉਹ ਵੱਡੀ ਚੀਜ਼ ਹੋ ਜਾਂਦੀ ਆ ਕਿ ਉਸ ਲਗਾਤਾਰ ਤੁਹਾਨੂੰ ਪੈਸਾ ਜਿਹੜਾ ਉਹ ਮਿਲਦਾ ਰਹਿੰਦਾ, ਹੈ ਨਾ। ਉਹ ਇੱਕ ਹਰ ਇੱਕ ਕੰਪਨੀ ਦੀ ਵੱਡੀ ਹੁੰਦੀ ਆ ਵੀ ਇੱਕ ਸਾਡੀ ਲੈਗ ਜਿਹੜੀ ਗਵਰਨਮੈਂਟ ਦੇ ਵਿੱਚ ਰਹੇ ਤਾਂ ਕਿ ਇੱਕ ਹੂੰ, 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 ਕਾਫੀ ਹੂੰ, ਸੋਰਸ ਆਫ ਇਨਕਮ ਜਿਹੜਾ ਉਹ ਬਣਦਾ ਰਹੇ। ਹੂੰ, ਸੋ ਹੂੰ, ਐਟ ਹੂੰ, ਟੂ ਬਿਗਿਨ ਵਿਦ ਜਿਹੜਾ ਉਹਨਾਂ ਦਾ ਲਾਰਜ ਲੈਂਗੁਏਜ ਮਾਡਲ ਆ ਲਾਮਾ, ਹੂੰ, ਉਹ ਅਪਰੂਵਡ ਟੈਕਨੋਲੋਜੀ ਲਿਸਟ ਵਿੱਚ ਆ ਚੁੱਕਾ। ਉਹ ਇਕੱਲੇ ਨਹੀਂ ਆ, ਹੋਰ ਵੀ ਹੈਗੇ ਆ ਇੱਧਰ, ਬਾਕੀ AI ਵੈਂਡਰ ਵੀ ਹੈਗੇ। ਅਸੀਂ ਗੱਲ ਕੀਤੀ ਸੀ ਪਿਛਲੇ ਟਾਕ ਸ਼ੋਜ਼ ਦੇ ਵਿੱਚ। ਤੇ ਹੂੰ, ਉਹ ਰਿਪੋਰਟ ਜਿਹੜੀਆਂ ਸਾਹਮਣੇ ਬਾਹਰ ਆਈਆਂ, ਉਹਨਾਂ ਕਿਹਾ ਐਕਸੈਸ ਜਿਹੜੀ ਆ ਦਿੱਤੀ ਹੋਈ ਆ, ਫ੍ਰੀ ਆਫ ਲਾਇਸੈਂਸ ਫੀ ਦਿੱਤੀ ਹੋਈ ਆ, ਹੈ ਹੂੰ, ਨਾ, ਹੂੰ, 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 ਤਾਂ ਹੂੰ, ਕਿ ਇਹਦੀ ਜਿਹੜੀ ਅਡੋਪਸ਼ਨ ਆ ਉਹ ਓਵਰਆਲ ਵਧੇ। ਤੇ ਹੂੰ, ਉਹ ਇਹ ਆ ਕਿ ਗਵਰਨਮੈਂਟ ਨੂੰ ਇਹ ਵੀ ਉਹਨਾਂ ਕਿਹਾ ਹੋਇਆ ਕਿ ਸਾਡੇ ਜਿਹੜੇ ਮਾਡਲਸ ਆ ਤੁਸੀਂ ਉਹਨੂੰ ਯੂਜ਼ ਕਰਕੇ ਪ੍ਰੋਪਰਾਈਟਰੀ ਸਟੈਕਸ ਦੇ ਵਿੱਚ ਵਰਤ ਸਕਦੇ ਹੋ ਆਪਣੇ AI ਪੋਰਟਫੋਲੀਓ ਦੇ ਵਿੱਚ। ਤੇ ਹੂੰ, ਉਹਦੇ ਵਿੱਚ ਹੁਣ ਇਹ ਧਿਆਨ ਰਹੂਗਾ ਵੀ ਗਵਰਨਮੈਂਟ ਉਹਨੂੰ ਕਿੱਦਾਂ ਲੈਂਦੀ ਆ ਅੱਗੇ। ਸੋ ਵੱਧ ਤੋਂ ਵੱਧ ਆਪਣਾ ਕਸਟਮਰ ਬੇਸ ਆ ਜਿਹੜਾ ਉਹ ਹਰ ਇੱਕ ਕੰਪਨੀ ਦੀ ਕੋਸ਼ਿਸ਼ ਰਹਿੰਦੀ ਕਿ ਆਪਾਂ ਨੂੰ ਡਿਵਰਸਿਫਾਈ ਕਰੀਏ। ਸੋ ਹੂੰ। ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ। ਉਹ ਤਾਂ ਦੇਖੋ ਕਰ ਹੀ ਰਹੇ ਆ। ਡਾਟਾ ਸੈਂਟਰਲਾਈਜ਼ਡ ਡਾਟਾ ਆਬਵੀਅਸਲੀ ਇਹਨਾਂ ਕੰਪਨੀਆਂ ਨੇ ਕੀ ਕਰਨਾ, ਆਪਣੇ ਲਈ ਵਰਤਣਾ ਆ। ਮਤਲਬ ਇਹ ਤਾਂ ਹੈ ਨਹੀਂ ਆ ਵੀ ਇਹ ਡਾਟਾ ਜੇ ਸਰਕਾਰ ਦੇ ਲਈ ਇਹ ਕਰ ਰਹੇ ਤੇ ਇਹਨਾਂ ਨੇ ਉਸ ਨੂੰ ਐਕਸੈਸ ਨਹੀਂ ਕਰਨਾ। ਇਹਨਾਂ ਨੇ ਤਾਂ ਆਪਣਾ ਅਮ ਜਿਹੜਾ ਇਸ ਦੇ ਵਿੱਚ ਫਾਇਦਾ ਲੈਣਗੇ ਕਿ ਨਹੀਂ ਲੈਣਗੇ? ਐਟ ਲੀਸਟ ਐਟ ਤੁਹਾਨੂੰ ਲੀਸਟ ਲੱਗਦਾ ਵੀ ਜੀ ਨਹੀਂ ਹਾਂਜੀ। ਕਰਨਗੇ? ਐਟ ਲੀਸਟ ਔਨ ਪੇਪਰ ਰਾਜਕਰਨ ਕਾਫੀ ਸਟ੍ਰਿਕਟ ਹੁੰਦਾ। ਹੂੰ, ਡੇਟਾ ਈਜ਼ੀ ਨਹੀਂ ਆ ਜਾਂ ਡਾਇਰੈਕਟਲੀ ਨਹੀਂ ਡੇਟਾ ਵਰਤ ਸਕਦੇ। ਹੂੰ। ਕਿਉਂਕਿ ਗਵਰਨਮੈਂਟ ਦੇ ਨਾਲ ਕੰਟਰੈਕਟ ਦੇ ਬ ਵਿੱਚ ਜਾਣਾ ਕੋਈ ਸੌਖਾ ਪ ਕੰਮ ਨਹੀਂ ਪਰ ਇਹ ਤਾਂ ਨੋਨ ਫੈਕਟ ਹੀ ਆ ਨਾ ਹਰਵਿੰਦਰ, ਵੀ ਇਹ ਬਾਅਦ 'ਚ ਕੀ ਆ 2-4 ਮਿਲੀਅਨ ਦਾ, 10 ਦਾ, 20 ਦਾ, 30 ਦਾ ਫਾਈਨ ਦੇ ਦੇਣਗੇ। ਉਹਦੇ ਥਾਂ ਤੇ ਕਮਾ ਕਿੰਨਾ ਲੈਣਾ ਆ? ਤੇ ਅਮ, ਨਹੀਂ ਇਹ ਵੀ ਨਾਲ ਆ। ਰਿਸਕ ਗਵਰਨਮੈਂਟ ਡੇਟਾ ਦੇਣਾ ਆਮ ਤੌਰ ਤੇ ਯੂਐਸ ਦੇ ਵਿੱਚ ਹੈ ਨਾ, ਬਾਕੀ ਦੇਸ਼ਾਂ ਇੰਡੀਆ ਦਾ ਚੱਲ ਕੋਈ ਰੌਲਾ ਹੀ ਨਹੀਂ ਆ, ਜਾਂ ਠੀਕ ਹੋਰ ਹੈ। ਚਾਈਨਾ ਵਰਗੀਆਂ ਦਾ ਕੋਈ ਰੌਲਾ ਹੀ ਨਹੀਂ ਆ ਜਿਹੜੇ ਹਾਂ, ਹਾਂ, ਹਾਂ। ਅਥੋਰਿਟੇਰੀਅਨ ਜਾਂ ਸੈਮੀ ਡੈਮੋਕ੍ਰੈਟਿਕ ਮੁਲਕ ਆ। ਹਾਂ, ਪਰ ਹਾਂ, ਹਾਂ। ਇਹਨਾਂ ਦੇ ਮੁਲਕਾਂ ਦੇ ਵਿੱਚ ਇਹ ਹੁੰਦਾ ਕਿ ਇਟ ਆਲਸੋ ਕਮਸ ਵਿਦ ਅ ਟੈਗ, ਵੀ ਹੂੰ, ਜੇ ਹੂੰ, ਹੂੰ। ਮੰਨ ਲਓ ਵੀ ਕਿਸੇ ਨੇ ਹੇਰਾ-ਫੇਰੀ ਕੀਤੀ ਹੈ, ਡੇਟਾ ਚੋਰੀ ਕੀਤਾ, ਜੇ ਉਹਨਾਂ ਦਾ ਨਾਂ ਲੱਗ ਜਾਂਦਾ, ਸੋ ਨਾਟ ਓਨਲੀ ਉਹਨਾਂ ਦੇ ਗਵਰਨਮੈਂਟ ਕੰਟਰੈਕਟਸ ਦੇ ਉੱਤੇ, ਫਿਊਚਰ ਦੇ ਉੱਤੇ ਪ੍ਰਭਾਵ ਪਊਗਾ, ਪਰ ਪਬਲਿਕ ਹੋਏ ਤੋਂ ਵੀ ਲੋਕ ਡਰਦੇ ਆ। ਸੋ ਕੁਛ ਕੰਟਰੋਲਸ, ਚੈਕਸ ਐਂਡ ਬੈਲੈਂਸਸ ਹੈਗੇ ਆ, ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਇੱਕ ਦੇ ਨਾਲ ਉਹ ਡੇਟਾ ਮੇਬੀ ਯੂਜ਼ ਕਰ ਸਕਦੇ ਹੋਣ ਕਿ ਡੇਟਾ ਨੂੰ ਯੂਜ਼ ਕਰਕੇ ਅਨੋਨਿਮਸ ਕਰਕੇ ਉਹਦੀ ਆਇਡੈਂਟੀਟੀ ਦੇ ਟੈਗ ਹਟਾ ਕੇ ਉਹਦੇ ਨਾਲ ਲਾਰਜ ਲੈਂਗੁਏਜ ਮਾਡਲ ਟ੍ਰੇਨ ਕਰ ਸਕਣ ਦੀ ਸਮਰੱਥਾ ਦੇ ਨਾਲ, ਕਿਉਂਕਿ ਗਵਰਨਮੈਂਟਸ ਕੋਲ ਬਹੁਤ ਜ਼ਿਆਦਾ ਡੇਟਾ ਹੁੰਦਾ ਤੇ ਡੇਟਾ ਉਹ ਜਿਹੜਾ ਯਾ ਐਪਰੋਪ੍ਰੀਏਟ ਵੀ ਹੁੰਦਾ ਵਾ, ਜਿਹਦੇ ਨਾਲ ਤੁਸੀਂ ਚੀਜ਼ਾਂ ਦੀ ਸੈਂਸ ਮੇਕ ਕਰ ਸਕਦੇ ਹੋ। ਸੋ ਪਰ ਐਡਾ ਵੀ ਸੌਖਾ ਨਹੀਂ ਹੁੰਦਾ ਕਿਉਂਕਿ ਗਵਰਨਮੈਂਟ ਦੇ ਜਿਹੜੇ ਉਹਦਾ ਕਾਰਨ ਇਹ ਹੁੰਦਾ ਨਾ ਵੀ ਗਵਰਨਮੈਂਟ ਦਾ ਡੇਟਾ ਜੇ ਕੰਪਨੀ ਤੋਂ ਲੀਕ ਹੋ ਗਿਆ ਤੇ ਕੰਪਨੀ ਤੋਂ ਅੱਗੇ ਨਾਨ ਸਟੇਟ ਜਾਂ ਐਂਟੀ ਸਟੇਟ ਐਕਟਰਸ ਕੋਲ ਡੇਟਾ ਨਾ ਪਹੁੰਚੇ। ਸੋ ਗਵਰਨਮੈਂਟ ਦਾ ਵੀ ਬਹੁਤ ਧਿਆਨ ਹੁੰਦਾ ਕਿ ਆਪਾਂ ਡੇਟਾ ਨੂੰ ਪ੍ਰੀਜ਼ਰਵ ਕਰਕੇ ਰੱਖੀਏ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਕਿ ਲਾਮਾ ਦੇ ਵਿੱਚ ਉਹਨੇ ਇਹ ਵੀ ਕਿਹਾ ਹੋਇਆ ਕਿ ਤੁਸੀਂ ਸਾਡਾ ਇਹਨੂੰ ਯੂਜ਼ ਕਰ ਸਕਦੇ ਹੋ, ਜਿਹੜਾ ਸਾਡਾ ਲਾਰਜ ਲੈਂਗੁਏਜ ਮਾਡਲ ਆ, ਯੂਜ਼ਿੰਗ ਯੂਰ ਓਨ ਪ੍ਰੋਪਰਾਈਟਰੀ ਵੇ, ਜਿਹੜਾ ਤੁਹਾਡਾ ਆਪਣਾ ਤਰੀਕਾ ਹੈਗਾ ਇਹਨੂੰ ਵਰਤਣ ਦਾ। ਸੋ ਜ਼ਰੂਰੀ ਨਹੀਂ ਤੁਸੀਂ ਸਾਡੇ ਤਰੀਕੇ ਨਾਲ ਵਰਤੋ, ਪਰ ਸਾਡਾ ਲਾਮਾ ਜ਼ਰੂਰ ਵਰਤ ਕੇ ਦੇਖੋ। ਹੂੰ, ਲਾਮਾ ਬੇਸਿਕਲੀ ਮੈਟਾ ਦਾ ਲਾਰਜ ਲੈਂਗੁਏਜ ਮਾਡਲ ਆ, ਪਾਪੂਲਰ ਮਾਡਲ। ਮਾਡਲ ਜੀ, ਨਹੀਂ। ਹਰਵਿੰਦਰ, ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਂ ਸਮਾਪਤ ਹੈ। ਮਿਲਦੇ ਜੀ, ਜੀ। ਆਪਾਂ ਅਗਲੀ ਵਾਰੀ। ਅੱਜ ਦੇ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। Thank you.